ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੁਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ हे ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁਖ ਹਰੋ हे ਸਰਣ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਨ ਸਮਏ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ
आप लेहो तुम कथा सुधारी। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਪਾਵਨ ਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਾਂ ਦੇ ਵਧੀਕ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕੀਤੀ ਹੈ। ਸੰਸਾਰ ਦੇ ਅੰਦਰ ਭਾਵੇਂ ਉਹਨਾਂ ਨੂੰ ਬਹੁਤ ਸਾਰੇ ਧਨ ਪਦਾਰਥ ਤਰ੍ਹਾਂ ਤਰ੍ਹਾਂ ਦੇ ਉਪਹਾਰ ਵੀ ਕੋਈ ਦੇਣਾ ਕਰੇ, ਪਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਤੋਂ ਬਿਨਾਂ ਉਹਨਾਂ ਨੂੰ ਕੁਝ ਚੰਗਾ ਨਹੀਂ ਲੱਗਦਾ। ਸਭ ਤੋਂ ਉੱਤਮ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਜਾਣ ਕੇ ਕਦੇ ਪਰਮੇਸ਼ਰ ਨੂੰ ਵਿਸਾਰਦੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਵੇਂ ਧਰਤੀ ਦੇ ਉੱਪਰ ਹੀ ਉਹਨਾਂ ਦੇ ਵਸੇਬਾ ਹੋਵੇ, ਬਹੁਤ ਚੰਗੇ ਚੰਗੇ ਮਹਿਲ ਚੰਗੇ ਘਰ-ਬਾਰ ਵੀ ਉਹਨਾਂ ਦੇ ਕੋਲ ਭਾਵੇਂ ਨਾ ਹੋਣ, ਪਰ ਉਹ ਫਿਰ ਵੀ ਸ਼ੋਭਾ ਵਾਲੇ ਹਨ, ਸੋਭਨੀਕ ਹਨ, ਸੋਹਣੇ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕੀਤੀ ਹੈ। ਹਜ਼ੂਰ ਦਾ ਫਰਮਾਨ ਆਉਂਦਾ ਹੈ ਨਾ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਲੀ ਸੁਹਾਵੇ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਪ੍ਰਭ ਬਿਸਰਾਏ। ਕਹਿੰਦੇ ਉਹ ਛਪਰੀ ਵੀ 96 ਗਰੀਬ ਦੀ ਭਲੀ ਹੈ, ਸੋਭਾ ਵਾਲੀ ਹੈ। ਜਿਸ ਛਪਰੀ ਦੇ ਅੰਦਰ ਪਰਮੇਸ਼ਰ ਦਾ ਭਜਨ ਕੀਤਾ ਜਾਂਦਾ ਹੈ, ਜਿਸ ਛੰਨ ਦੇ ਵਿੱਚ ਬੈਠ ਕੇ ਭਾਵੇਂ ਕੋਈ ਗਰੀਬੜਾ ਸਿੱਖ ਵੀ ਹੈ, ਜੇ ਭਾਵਨਾ ਦੇ ਨਾਲ ਰੱਬ ਨੂੰ ਯਾਦ ਕਰਦਾ ਤੇ ਹਜ਼ੂਰ ਕਹਿੰਦੇ ਉਹ ਵੀ ਸੋਭਾ ਵਾਲੀ ਹੈ।
ਤੇ ਦੂਸਰੇ ਪੱਖ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਭਾਵੇਂ ਵੱਡੇ ਵੱਡੇ ਮਹਿਲ ਵੀ ਕੋਈ ਛੱਤ ਲੈਣ, ਵੱਡੇ ਵੱਡੇ ਬੰਗਲੇ ਕੋਠੀਆਂ ਭਾਵੇਂ ਬਣਾ ਲੈਣ, ਪਰ ਜੇ ਪਰਮੇਸ਼ਰ ਦੀ ਭਗਤੀ ਨਹੀਂ ਨਾ ਉਹਨਾਂ ਵਿੱਚ ਵਸੇਬਾ ਕਰਕੇ ਵਾਹਿਗੁਰੂ ਦਾ ਜਸ ਨਹੀਂ ਗਾਇਆ ਜਾਂਦਾ, ਉਹ ਕਿਸੇ ਲੇਖੇ ਵਿੱਚ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਹੋਰ ਵੀ ਬਚਨ ਆਉਂਦੇ ਆ ਗੁਰਬਾਣੀ ਵਿੱਚ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਏ ਨ ਚੌਬਾਰੇ। ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ, ਉਹ ਜਾਣੋ ਕਿ ਕੰਚਨ ਸੋਨੇ ਦੀ ਤਰ੍ਹਾਂ ਉਸ ਚੁਬਾਰੇ ਸ਼ੋਭਾ ਵਾਲੇ ਹਨ। ਜਗਤ ਦੇ ਲੋਕ ਭਾਵੇਂ ਦੇਖ ਕਰਕੇ ਕਹਿਣ ਕਿ ਬਹੁਤ ਮਾੜੇ ਜਿਹੇ ਮਕਾਨ ਇਹਨਾਂ ਨੇ ਬਣਾਏ ਹੈ, ਪਰ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਸੋਨੇ ਦੀ ਮੰਦਿਰਾਂ ਦੀ ਤਰ੍ਹਾਂ ਬਹੁਤ ਹੀ ਸ਼ੋਭਾ ਵਾਲੀ ਨਜ਼ਰ ਆਉਂਦੇ ਹੈ। ਜਿੱਥੇ ਪਰਮੇਸ਼ਰ ਦਾ ਭਜਨ ਕੀਤਾ ਜਾਂਦਾ, ਜਿੱਥੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਓ। ਉਹ ਨਗਰ ਕਹਿੰਦੇ ਭਿਆਨਕ ਉਜਾੜ ਦੀ ਤਰ੍ਹਾਂ ਹੈ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ। ਸਾਧ ਸੰਗਤ ਜੀ ਰੁੱਖਾ ਮਿੱਸਾ ਭੋਜਨ ਛਕ ਕੇ ਅਤੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਔਰ ਦੂਜੇ ਉਹ ਮਨਮੁਖ ਸਾਗਤ ਪੁਰਸ਼ ਵੀ ਹਨ। ਤਰ੍ਹਾਂ ਤਰ੍ਹਾਂ ਦੇ ਪਕਵਾਨ, ਨਾਨਾ ਪ੍ਰਕਾਰ ਦੇ ਪਦਾਰਥ ਛਕ ਕੇ ਫਿਰ ਵੀ ਵਾਹਿਗੁਰੂ ਦਾ ਕਦੇ ਧੰਨਵਾਦ ਨਹੀਂ ਕਰਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੇ ਬਹੁਤੇ ਛਕੇ ਹੋਏ ਪਦਾਰਥਾਂ ਦਾ ਵੀ ਕੋਈ ਲਾਭ ਨਹੀਂ। ਉਹ ਬੇਖੂ ਜ਼ਹਿਰ ਦੀ ਸਮਾਨ ਉਹਨਾਂ ਨੂੰ ਜਾਣੋ, ਜੇ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦਾ ਤਾਂ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਜ਼ਰ ਨਿਹਾਲੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਹੜਾ ਹਰ ਸਮੇਂ ਆਪਣੇ ਹਿਰਦੇ ਅੰਦਰ ਵੀ ਪਰਮੇਸ਼ਰ ਨੂੰ ਯਾਦ ਕਰਦਾ, ਬਾਹਰ ਮੁਖੀ ਤਨ ਕਰਕੇ ਵੀ ਪਰਮਾਤਮਾ ਨੂੰ ਹਰ ਸਮੇਂ ਗੁਣ ਗਾਉਂਦਾ, ਉਹ ਜਿਹੜਾ ਸੁਚੱਜੇ ਜੀਵਨ ਵਾਲਾ ਗੁਰਮੁਖ ਪਿਆਰਾ, ਉਹ ਸੋਭਾ ਵਾਲਾ ਹੈ। ਪਰ ਖਾਏ ਖਾਏ ਕਰੇ ਬਦ ਫੈਲੀ, ਜਾਣ ਬਿਸੂ ਕੀ ਬਾੜੀ ਜੀਓ। ਵੇਖ ਜ਼ਹਿਰ ਦੀ ਨਿਆਈ, ਉਹ ਕਹਿੰਦੇ ਵਾੜੀ ਦੀ ਤਰ੍ਹਾਂ ਉਹ ਮਨੁੱਖ ਦਾ ਜੀਵਨ ਹੈ, ਜੋ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕ ਕੇ ਫਿਰ ਵੀ ਸੰਸਾਰ ਦੇ ਅੰਦਰ ਵਿਸ਼ਿਆਂ ਦੇ ਵਿੱਚ ਹੀ ਹਰ ਸਮੇਂ ਗਲਤਾਨ ਹੋਇਆ ਰਹਿੰਦਾ ਹੈ। ਹਰ ਸਮੇਂ ਜਗਤ ਦੇ ਵਿਸ਼ੇ ਸੁੱਖਾਂ ਨੂੰ ਭੋਗਦਾ, ਕਦੇ ਪਰਮਾਤਮਾ ਦਾ ਧੰਨਵਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਅੱਜ ਦੇ ਪਾਵਨ ਲੜੀਵਾਰ ਗੁਰਬਾਣੀ ਦੇ ਸ਼ਲੋਕ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। ਜੋ ਗੁਰਮੁਖ ਪਿਆਰੇ ਵਾਹਿਗੁਰੂ ਦਾ ਜਸ ਕਰਦੇ ਹੈ ਸਾਧ ਸੰਗਤ ਜੀ, ਉਹ ਪਰਮੇਸ਼ਰ ਦੀ ਉੱਤਮ ਪ੍ਰੀਤ ਜਾਣ ਕੇ ਕਦੇ ਵਿਸਾਰਦੇ ਨਹੀਂ ਹੈ। ਆਓ ਪਿਆਰ ਦੇ ਨਾਲ ਬੈਠ ਕੇ ਗੁਰੂ ਚਰਨਾਂ ਵਿੱਚ ਸਤਿਗੁਰੂ ਜੀ ਦੀ ਇਲਾਹੀ ਬਾਣੀ, ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਇਲਾਹੀ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਪਹਿਲੇ ਸ਼ਲੋਕ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ, ਜੋ ਕੱਲ੍ਹ ਵਿਚਾਰ ਕੀਤੀ ਸੀ। ਸਮਾਂ ਸੀਮਤ ਸੀਗਾ, ਕਾਹਲੀ ਦੇ ਨਾਲ ਸਮਾਪਤੀ ਕਰ ਦਿੱਤੀ ਸੀ, ਇਸ ਲਈ ਅੱਜ ਫਿਰ ਦੁਬਾਰਾ ਸ਼ਲੋਕ ਦੀ ਵਿਚਾਰ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਰਮੇਸ਼ਰ ਦੇ ਚਰਨਾਂ ਵਿੱਚ ਕੌਣ ਰਤੇ ਰਹਿੰਦੇ ਹਨ, ਜਿਨ੍ਹਾਂ ਦੀ ਪ੍ਰੀਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਇਹ ਸਿੱਖੋ, ਉਹ ਤਦਾਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਰਤੇ ਰਹਿੰਦੇ ਹਨ, ਜੋ ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਮੁੱਖ ਨਹੀਂ ਮੋੜਦੇ।
ਸਤਿਗੁਰੂ ਜੀ ਤੋਂ ਕਦੇ ਵੀ ਬੇਮੁਖ ਨਹੀਂ ਹੁੰਦੇ। ਐਸੇ ਗੁਰਮੁਖ ਪਿਆਰੇ ਗੁਰਸਿੱਖਾਂ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਰੱਤੇ ਜਾਣੋ, ਜੋ ਮਨ ਕਰਕੇ ਵੀ ਪਰਮੇਸ਼ਰ ਦੇ ਸਨਮੁਖ ਹੋ ਕੇ ਰਹਿੰਦੇ ਆ, ਮਨ ਕਰਕੇ ਵੀ ਪਰਮਾਤਮਾ ਦੇ ਸਾਹਮਣੇ ਹੋ ਕੇ ਰਹਿੰਦੇ, ਕਦੇ ਬੇਮੁਖ ਹੁੰਦੇ ਨਹੀਂ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਰੱਤੇ ਰਹਿੰਦੇ ਹਨ। ਜਿਨ੍ਹਾਂ ਨੇ ਸਾਈਂ ਮਾਲਕ ਪਰਮੇਸ਼ਰ ਨੂੰ ਸੰਯਾਤਾ ਜਾਣ ਲਿਆ ਹੈ। ਕਿਹਨਾਂ ਨੇ ਜਾਣਿਆ? ਜੋ ਵਾਹਿਗੁਰੂ ਦੇ ਪਿਆਰ ਦੇ ਵਿੱਚ ਹਰ ਸਮੇਂ ਰੱਤੇ ਰਹਿੰਦੇ ਹਨ। ਝੜ ਝੜ ਪਵਦੇ ਕੱਚੇ ਬਿਰਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕੱਚੇ ਜੀਵ ਹੈ ਨਾ, ਪਦਾਰਥਾਂ ਦੀ ਮਮਤਾ ਦੇ ਵਿੱਚ ਲੱਗ ਕੇ ਬਾਰ-ਬਾਰ ਝੜ ਕੇ ਪੈਂਦੇ ਆ, ਬਾਰ-ਬਾਰ ਸੰਸਾਰ ਦੇ ਅੰਦਰ ਹੀ ਝੜ ਕੇ ਡਿੱਗ ਕੇ ਬਾਰ-ਬਾਰ ਸੰਸਾਰ ਦੇ ਅੰਦਰ ਪੈਂਦੇ ਆ। ਐਸੇ ਜਿਹੜੇ ਮਨਮੁਖ ਜੀਵ ਉਹ ਕੱਚੇ ਜਾਣੋ, ਉਹਨਾਂ ਦੀ ਪ੍ਰੀਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਸੱਚੀ ਨਹੀਂ ਹੈ। ਉਹਨਾਂ ਦਾ ਪਿਆਰ ਕੱਚਾ ਹੈ, ਝੂਠਾ ਹੈ। ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹਨਾਂ ਦਾ ਸੱਚਾ ਪ੍ਰੇਮ ਨਾ ਜਾਣੋ। ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਰੂਪ ਕਾਰ ਕਰਨੀ ਨਹੀਂ ਆਈ, ਜਿਨ੍ਹਾਂ ਨੂੰ ਇਹ ਸੋਝੀ ਨਹੀਂ ਆਈ ਕਿ ਕਿਵੇਂ ਪਰਮਾਤਮਾ ਦੀ ਭਗਤੀ ਕਰਨੀ ਹੈ, ਕਿਵੇਂ ਪਰਮਾਰਥ ਦੇ ਚੱਲ ਕੇ ਜੀਵਨ ਨੂੰ ਕਿਰਤਾਰਥ ਕਰਨਾ ਹੈ, ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਦੇ ਸਾਧ ਸੰਗਤ ਜੀ ਐਸੀ ਸਿੱਖਿਆ ਨਹੀਂ ਦੇ ਅੰਦਰ ਆਵਣਾ ਕੀਤੀ ਕਿ ਜਗਤ ਅੰਦਰ ਕਿਸ ਲਈ ਆਏ ਹਾਂ, ਕੀ ਕਰਨਾ ਚਾਹੀਦਾ, ਕੀ ਕਰ ਰਹੇ ਹਾਂ। ਐਸੇ ਜਿਹੜੇ ਮਨਮੁਖ ਜੀਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕੱਚੇ ਜਾਣੋ, ਉਹਨਾਂ ਨੂੰ ਸੱਚੇ ਪ੍ਰੇਮ ਵਾਲੇ ਨਹੀਂ ਕਿਹਾ ਜਾ ਸਕਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਜੋ ਬਣੀ ਰਹਿੰਦੀ ਹੈ, ਉਹਨਾਂ ਦੀ ਕੀ ਨਿਸ਼ਾਨੀ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਕਹਿੰਦੇ ਹਨ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਭਾਵੇਂ ਉਹਨਾਂ ਨੂੰ ਕੋਈ ਪਾਟ ਰੇਸ਼ਮ ਦੇ ਭਾਵੇਂ ਕੋਈ ਕੱਪੜੇ ਚੰਗੇ ਧਾਰਨ ਕਰਵਾ ਦੇਵੇ ਤੇ ਪਟੰਬਰ ਪਸ਼ਮੰਬਰ ਦੇ ਭਾਵੇਂ ਬਹੁਤੇ ਮਹਿੰਗੇ ਮੁੱਲ ਵਾਲੇ ਪੋਸ਼ਾਕਾਂ ਵੀ ਕੋਈ ਦੇਵੇ, ਉਹ ਇਉਂ ਜਾਣਦੇ ਹਨ ਧਣੀ ਵੀ ਹੋਣਾ ਪਰਮੇਸ਼ਰ ਦੀ ਜਾਲ ਤੋਂ ਬਿਨਾਂ ਕਿ ਇਹ ਤਾਂ ਅੱਗ ਦੇ ਵਿੱਚ ਸਾੜਨ ਦੇ ਯੋਗ ਹਨ। ਭਾਹੇ ਛੇਤੀ ਜਾਲੇ, ਭਾਹੇ ਨਾਮ ਹੈ ਅੱਗ ਦਾ ਤੇ ਜਾਲੇ ਜਾਲਣ ਦਾ, ਸਾੜਨੇ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਨਿਸ਼ਚੈ ਕਰਕੇ ਇਉਂ ਕਹਿੰਦੇ ਹਨ, ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਜੇ ਵਾਹਿਗੁਰੂ ਦੀ ਯਾਦ ਨਹੀਂ ਹੈ ਹਿਰਦੇ ਅੰਦਰ, ਫਿਰ ਭਾਵੇਂ ਚੰਗੇ ਸੰਸਾਰ ਦੇ ਮਹਿੰਗੇ ਮੁੱਲ ਵਾਲੇ ਰੇਸ਼ਮੀ ਪਸ਼ਮੰਬਰ ਦੇ ਕੱਪੜੇ ਵੀ ਕੋਈ ਦੇ ਦੇਵੇ ਸਾਂ। ਹਜ਼ੂਰ ਕਹਿੰਦੇ ਭਾਹੇ ਛੇਤੀ ਜਾਲੇ, ਉਹ ਅੱਗ ਦੇ ਵਿੱਚ ਸਾੜਨ ਦੇ ਯੋਗ ਜਾਣਦੇ ਆ ਕਿ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਕਿਉਂਕਿ ਸਾਧ ਸੰਗਤ ਜੀ ਇਹ ਜਿਤਨਾ ਵੀ ਸੰਸਾਰ ਭਰ ਦੇ ਸੁੱਖ ਹੈ ਨਾ, ਸੰਸਾਰ ਦੀ ਐਸ਼ੋ ਆਰਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਨਾ ਗੁਰਬਾਣੀ ਵਿੱਚ, ਭਾਵੇਂ ਕੋਈ ਰਾਜਿਆਂ ਵਾਲੇ ਲੀਲਾ ਪ੍ਰਾਪਤ ਕਰ ਲਵੇ, ਰਾਜ ਭਾਗ ਦੇ ਸੁੱਖ ਮਾਣ ਲਵੇ, ਚੰਗੀ ਸੇਜਾ ਤੇ ਆਰਾਮ ਕਰਨ ਵਾਲੇ ਭਾਵੇਂ ਸੁੱਖ ਪਾ ਲਵੇ, ਪਰ ਕਦੇ ਮੁਕਤੀ ਉਹਨਾਂ ਦੇ ਨਾਲ ਨਹੀਂ ਪ੍ਰਾਪਤ ਕਰ ਸਕਦੇ। ਜਿਵੇਂ ਹਜ਼ੂਰ ਨੇ ਫਰਮਾਨ ਕੀਤਾ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਦੁਨੀਆ ਦੇ ਮਾਇਆ ਦੇ ਰੰਗਾਂ ਦੇ ਜਿਹੜੇ ਝੂਠੇ ਤੁਸ਼ ਮਾਤਰ ਦੇ ਸੁੱਖ ਹਨ, ਨਰਕਾਂ ਦੇ ਦਰਵਾਜ਼ੇ ਦੇ ਜੀਵ ਨੂੰ ਲੈ ਜਾਂਦੇ ਆ, ਕਦੇ ਮੁਕਤ ਨਹੀਂ ਹੋ ਸਕਦੇ। ਇਉਂ ਗੁਰਮੁਖ ਨਿਸ਼ਚੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਹੇ ਛੇਤੀ ਜਾਲੇ, ਉਹ ਜਾਣ ਦਿੰਦੇ ਹੈ ਜਿਨ੍ਹਾਂ ਨੂੰ ਪਰਮਾਤਮਾ ਸੋਝੀ ਬਖਸ਼ਦਾ ਹੈ ਕਿ ਇਹ ਤਾਂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਅੱਗ ਦੇ ਵਿੱਚ ਸਾੜਨੇ ਦੇ ਯੋਗ ਹਨ। ਫਿਰ ਇਹੀ ਪੰਕਤੀ ਪੜੋ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਜਿਹੜੇ ਧਣੀ ਵੀ ਹੋਣਾ ਮਨਮੁਖ ਜੀਵ ਹੈ ਨਾ, ਧਣੀ ਮਾਲਕ ਤੋਂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਉਹਨਾਂ ਨੂੰ ਸੰਸਾਰ ਦੇ ਅੰਦਰ ਭਾਵੇਂ ਕਹਿੰਦੇ ਬਹੁਤ ਸਾਰੇ ਰੇਸ਼ਮ ਦੇ ਕੱਪੜੇ ਉਹਨਾਂ ਨੇ ਪ੍ਰਾਪਤ ਕਰ ਲਏ ਹੈ, ਪਸ਼ਮੰਬਰ ਦੇ ਚੰਗੇ ਮਹਿੰਗੇ ਮੁੱਲ ਵਾਲੇ ਭਾਵੇਂ ਕੱਪੜੇ ਉਹਨਾਂ ਨੇ ਇਕੱਠੇ ਕਰ ਲਏ ਹਨ।
ਪਰ ਅੰਤ ਸਮੇਂ ਅੱਗ ਦੇ ਵੀ ਸੜ ਜਾਣਗੇ। ਅੱਗ ਦੇ ਸਹਿਤ ਉਹਨਾਂ ਨੇ ਸੜ ਜਾਣਾ, ਕਿਸੇ ਨੇ ਨਾਲ ਨਹੀਂ ਜਾਣਾ। ਭਾਵੇਂ ਚੰਗੇ ਚੰਗੇ ਬਹੁਤ ਹੀ ਕੀਮਤੀ ਕਿੰਨੇ ਕਿੰਨੇ ਮਹਿੰਗੇ ਮੁੱਲ ਵਾਲੇ ਉਹਨਾਂ ਨੇ ਕੱਪੜੇ ਤਨ 'ਤੇ ਧਾਰਨ ਕੀਤੇ ਹੋਏ ਆ, ਪਰ ਹਜ਼ੂਰ ਕਹਿੰਦੇ ਧਣੀ ਵਿਹੂਣਾ। ਜੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਹੈ ਨਾ, ਫਿਰ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਫਿਰ ਪੜੋ ਜੀ। ਧਣੀ ਵਿਹੂਣਾ ਪਾਟ ਪਟੰਬਰ। ਸਾਧ ਸੰਗਤ ਜੀ, ਕਈ ਵਾਰ ਜਗਤ ਨੂੰ ਗੁੰਮਰਾਹ ਕਰਨ ਦੇ ਵਾਸਤੇ ਐਸੇ ਜਿਹੜੇ ਭੇਖਧਾਰੀ ਹੁੰਦੇ ਆ ਨਾ, ਉਹ ਬੜੀਆਂ ਗੱਲਾਂ ਬਾਤਾਂ ਕਰ ਕਰਕੇ ਜਗਤ ਨੂੰ ਗੁੰਮਰਾਹ ਕਰ ਲੈਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਧਣੀ ਵਿਹੂਣਾ। ਪਰਮੇਸ਼ਰ ਦੀ ਪ੍ਰਾਪਤੀ ਤਾਂ ਉਹਨਾਂ ਨੂੰ ਨਹੀਂ ਹੋਈ ਹੁੰਦੀ, ਪਰ ਪਾਠ ਕਹਿੰਦੇ ਨੇ ਗਿਆਨ ਨੂੰ, ਜਿਹੜਾ ਪਾਠ ਰੂਪੀ ਗਿਆਨ ਹੈ। ਔਰ ਸਾਧ ਸੰਗਤ ਜੀ, ਪਟੰਬਰ ਰੂਪੀ ਜਿਹੜਾ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਣੀ ਹੈ। ਇਹੋ ਜਿਹੀਆਂ ਬੜੀਆਂ ਗੱਲਾਂ ਕਰਦੇ ਹੈ ਕਿ ਅਸੀਂ ਤਾਂ ਮੁਕਤ ਹੋਏ ਹਾਂ, ਸਾਨੂੰ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਪਾਹੀ ਸੇਤੀ ਜਾਲੇ। ਇਹ ਜੀਵ ਜੇ ਜਗਤ ਵਿੱਚੋਂ ਸੱਚ ਹੀ ਮੁਕਤ ਹੋਣਾ ਚਾਹੁੰਦਾ ਹੈ ਨਾ, ਤਾਂ ਬ੍ਰਹਮ ਅਭਿਆਸ ਰੂਪੀ ਪ੍ਰਚੰਡ ਅਗਨੀ ਤੇ ਸਭ ਕੁਝ ਸਾੜ ਦੇਣਾ ਕਰ। ਝੂਠਾ ਜੋ ਭੇਖ ਧਾਰਨ ਕੀਤਾ ਹੈ, ਝੂਠਾ ਜੋ ਸੰਸਾਰ ਨੂੰ ਗੁੰਮਰਾਹ ਕਰਨ ਦੇ ਵਾਸਤੇ ਨਿਸ਼ਚੈ ਕਰਕੇ ਠਾਣ ਲਿਆ ਨਾ ਆਪਣੇ ਮਨ ਵਿੱਚ, ਭਾਹੀ ਸੇਤੀ ਜਾਲੇ। ਇਹ ਬ੍ਰਹਮ ਅਭਿਆਸ ਰੂਪੀ ਅਗਨੀ ਪ੍ਰਚੰਡ ਤੇ ਸਭ ਸਾੜ ਦੇਣਾ ਕਰ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਤੱਖ ਵੀ ਜਿਹੜਾ ਧੂੜੀ ਦੇ ਵਿੱਚ ਕਹਿੰਦੇ ਹਨ, ਜਿਹੜਾ ਲੁਟੰਦੜੀ ਕਹਿੰਦੇ ਨੇ ਲੇਟਣ ਨੂੰ, ਜਾਂ ਧੂੜੀ ਦੇ ਵਿੱਚ ਜਿਹੜਾ ਕੋਈ ਬੈਠਾ ਹੋਇਆ, ਜੇ ਪਰਮੇਸ਼ਰ ਦੀ ਯਾਦ ਹਿਰਦੇ ਦੇ ਅੰਦਰ ਹੈ ਨਾ, ਉਹ ਕਹਿੰਦੇ ਸੋਹੰ ਸੋਭਾ ਵਾਲਾ ਹੈ। ਉਹ ਜਾਣੋ ਕਿ ਸੋਭਨੀਕ ਹੈ। ਜੇ ਪ੍ਰਤੱਖ ਵੀ ਭਾਵੇਂ ਰੜੇ ਮੈਦਾਨ ਦੇ ਵਿੱਚ ਹੀ ਬੈਠਾ ਹੋਇਆ, ਭਾਵੇਂ ਉਹਦੇ ਕੋਲ ਰਹਿਣ ਦੇ ਵਾਸਤੇ ਚੰਗੇ ਚੰਗੇ ਮਕਾਨ, ਚੰਗੇ ਮਹਿਲ ਮਾੜੀਆਂ ਵੀ ਨਹੀਂ ਹੈ, ਪਰ ਜੇ ਹਿਰਦੇ ਅੰਦਰ ਪਰਮੇਸ਼ਰ ਯਾਦ ਹੈ ਨਾ, ਧੂੜੀ ਵਿੱਚ ਲੁਟੰਦੜੀ ਸੋਹਾ, ਉਹਨੂੰ ਸੋਭਾ ਵਾਲਾ ਜਾਣਨਾ ਕਰੋ, ਉਹ ਸ਼ੋਭਨੀਕ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸਹਿਜੋ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ। ਸਹਿਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਅਕਾਲ ਪੁਰਖ ਪਰਮੇਸ਼ਰ ਉਹਦੇ ਨਾਲ ਹੈ। ਜੇ ਪਰਮੇਸ਼ਰ ਨਾਲ ਹੈ ਤੇ ਫਿਰ ਕਹਿੰਦੇ ਹਨ ਭਾਵੇਂ ਰੜੇ ਮੈਦਾਨ ਧਰਤੀ ਦੇ ਵਿੱਚ ਵੀ ਲੇਟਦਾ ਹੋਵੇ, ਉਹ ਵੀ ਸੋਭਾ ਵਾਲਾ ਹੈ। ਜਗਤ ਦੇ ਲੋਕ ਦੇਖ ਕਰਕੇ ਕਹਿੰਦੇ ਕਿ ਕੰਗਾਲ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਧਣੀ ਵਿਹੂਣਾ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੰਸਾਰ ਦੇ ਸੁੱਖਾਂ ਨੂੰ ਨਾਸ਼ਵੰਤ ਜਾਣ ਕਰਕੇ ਕਹਿੰਦੇ ਅੱਗ ਵਿੱਚ ਸਾੜਨੇ ਯੋਗ ਹੈ, ਉਹ ਭਾਵਨਾ ਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਹਨ। ਹਜ਼ੂਰ ਫਰਮਾਨ ਕਰਦੇ ਹੈ, ਜਾਣੋ ਕਿ ਉਹ ਗੁਰਮੁਖ ਪਿਆਰੇ ਸੋਭਾ ਵਾਲੇ ਹਨ। ਫਿਰ ਇਹੀ ਪੰਕਤੀ ਪੜੋ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਨ੍ਹਾਂ ਨੇ ਸ਼ਰਧਾ ਰੂਪ ਸਾਧ ਸੰਗਤ ਜੀ ਧੂੜੀ ਦੇ ਵਿੱਚ ਲੇਟਣਾ ਕੀਤਾ ਹੈ, ਅਥਵਾ ਨਿਮਰਤਾਵਾਨ, ਨਿਮਰਤਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ। ਨਿਮਰਤਾ ਰੂਪ ਧੂੜੀ ਵੀ ਜਿਨ੍ਹਾਂ ਨੇ ਸਾਧ ਸੰਗਤ ਜੀ ਲੇਟਣਾ ਕੀਤਾ ਹੈ, ਉਹ ਜਾਣੋ ਕਿ ਸੋਭਾ ਵਾਲੇ ਹਨ। ਲੋਕ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਕਿਉਂਕਿ ਹਜ਼ੂਰ ਦਾ ਵਚਨ ਆਉਂਦਾ ਹੈ ਨਾ, ਆਪ ਸਕਾਓ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਸਭ ਤੋਂ ਉੱਚਾ ਉਹ ਗਿਣਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਨਿਮਰਤਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੋਭਾ ਵਾਲੇ ਹਨ ਜਿਨ੍ਹਾਂ ਨੇ ਨਿਮਰਤਾ ਰੂਪ ਧੂੜੀ ਵਿੱਚ ਲੇਟਣਾ ਕੀਤਾ ਹੈ। ਨਾਨਕ ਤੈ ਸਹਿ ਨਾਲੇ। ਕਿਉਂਕਿ ਨਿਮਰਤਾ ਵਾਲਿਆਂ ਦੇ ਹਿਰਦੇ ਅੰਦਰ ਹੀ ਪਰਮੇਸ਼ਰ ਦੀ ਯਾਦ ਹੈ। ਨਿਮਰਤਾ ਵਾਲਿਆਂ ਦੇ ਨਾਲ ਹੀ ਪਰਮੇਸ਼ਰ ਅੰਗ ਸੰਗ ਹੋ ਕੇ ਨਿਭਦਾ ਹੈ। ਜਿਨ੍ਹਾਂ ਨੇ ਨਿਮਰਤਾ ਜੀਵਨ ਅੰਦਰ ਧਾਰਨ ਕੀਤੀ ਹੈ, ਨਾਨਕ ਤੈ ਸਹਿ ਨਾਲੇ। ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਉਹਨਾਂ ਦੇ ਨਾਲ ਹੈ। ਗੁਰ ਕੈ ਸ਼ਬਦ ਅਰਾਧੀਐ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਖੋ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੀ ਅਰਾਧਨਾ ਕਰੋ।
ਸਤਿਗੁਰੂ ਜੀ ਦਾ ਸ਼ਬਦ ਹਿਰਦੇ ਅੰਦਰ ਧਾਰਨ ਕਰਕੇ ਵਾਹਿਗੁਰੂ ਦੀ ਆਰਾਧਨਾ ਕਰੋ। ਨਾਮ ਰੰਗ ਬੈਰਾਗ। ਤੇ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਕਿਵੇਂ ਮਨ ਨੂੰ ਰੰਗਣਾ ਹੈ? ਬੈਰਾਗ ਧਾਰਨ ਕਰਕੇ। ਬੈਰਾਗ ਕਿਹੋ ਜਿਹਾ? ਜਗਤ ਦੇ ਜਿਤਨੇ ਵੀ ਸੁੱਖ ਹਨ ਸੰਸਾਰ ਤੋਂ, ਇਹ ਮਾਤ ਲੋਕ ਤੋਂ ਲੈ ਕਰਕੇ ਬ੍ਰਹਮ ਲੋਕ ਤੱਕ ਸਭ ਨੂੰ ਕਾਨ ਦੀ ਵਿਸ਼ਟਾ ਦੀ ਤਰ੍ਹਾਂ ਜਾਣਨਾ ਕਰੇ ਕਿ ਤੁਛ ਮਾਤਰ ਦੇ ਦੁਨੀਆ ਦੇ ਸੁੱਖ ਹਨ। ਤੁਛ ਮਾਤਰ ਦਾ ਦੁਨੀਆ ਦਾ ਰੰਗਾਂ ਦਾ ਇਸ ਸੰਸਾਰ ਦਾ ਜਿਹੜਾ ਵਿਸ਼ਾ ਰੰਗ ਹੈ, ਸੰਸਾਰ ਦੇ ਸੁੱਖਾਂ ਦੇ ਰੰਗ ਹਨ, ਜ਼ਿਆਦਾ ਸਮਾਂ ਵਾਸਤੇ ਰਹਿਣ ਵਾਲੇ ਨਹੀਂ ਹੈ। ਨਾਮ ਰੰਗ ਬੈਰਾਗ। ਹੇ ਜੀਵ, ਆਪਣੇ ਮਨ ਨੂੰ ਨਾਮ ਰੰਗ ਦੇ ਵਿੱਚ ਰੰਗਣਾ ਕਰ। ਬੈਰਾਗਵਾਨ ਹੋ ਕੇ, ਸੰਸਾਰ ਤੋਂ ਉਪਰਾਮ ਹੋ ਕੇ ਪਰਮੇਸ਼ਰ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗਣਾ ਕਰ। ਜੀਤੇ ਪੰਜ ਵੈਰਾਈਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅਜਿੱਤ ਪੰਜ ਵੈਰੀ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿੱਤੇ ਜਾਵਣਗੇ। ਜੀਤੇ ਪੰਜ ਵੈਰਾਈਆ, ਹਰ ਸਮੇਂ ਵੈਰ ਕਰਦੇ ਹਨ, ਹਰ ਸਮੇਂ ਵੈਰ ਭਾਵਨਾ ਦੇ ਨਾਲ ਤੇਰੇ ਤੇ ਹਰ ਸਮੇਂ ਇਹ ਬਰਕਰਾਰ ਰਹਿੰਦੇ ਹੈ, ਤੈਨੂੰ ਆਪਣੇ ਅਧੀਨ ਕਰਨ ਦੇ ਹਰ ਸਮੇਂ ਯਤਨਸ਼ੀਲ ਰਹਿੰਦੇ ਹੈ। ਜੀਤੇ ਪੰਜ ਵੈਰਾਈਆ, ਇਹ ਪੰਜ ਵੈਰੀ ਵੀ ਜਿੱਤੇ ਜਾਵਣਗੇ ਜੇ ਵੈਰਾਗ ਵਿੱਚ ਭਿੱਜ ਕੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੇ ਤਾਂ। ਜੇ ਆਪਣੇ ਮਨ ਨੂੰ ਨਾਮ ਰੰਗ ਦੇ ਵਿੱਚ ਰੰਗ ਦੇਵੇ। ਨਾਨਕ ਸਫਲ ਮਾਰੂ ਰਾਗ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦਾ ਮਾਰੂ ਰਾਗ ਗਾਵਿਆ ਹੋਇਆ ਵੀ ਸਫਲਾ ਹੋ ਜਾਂਦਾ ਹੈ। ਨਾਨਕ ਸਫਲ ਮਾਰੂ ਇਹੋ ਰਾਗ। ਰਾਗ ਜਿਨ੍ਹਾਂ ਨੇ ਪ੍ਰੇਮ ਹਿਰਦੇ ਅੰਦਰ ਧਾਰਨ ਕਰਕੇ ਪਰਮੇਸ਼ਰ ਨੂੰ ਗਾਇਆ ਹੈ। ਫਿਰ ਇਹੀ ਸ਼ਲੋਕ ਪੜੋ ਜੀ। ਜੀਤੇ ਪੰਜ ਬੈਰਾਈਆ। ਗੁਰ ਕੈ ਸ਼ਬਦ ਆਰਾਧੀਐ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਰਮਾਤਮਾ ਦੀ ਆਰਾਧਨਾ ਕੀਤੀ ਹੈ। ਕਿਉਂਕਿ ਸਾਧ ਸੰਗਤ ਜੀ, ਆਪੋ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਨੀ ਮਨ ਵਿੱਚ ਹੰਕਾਰ ਆ ਜਾਂਦਾ ਹੈ। ਜਦੋਂ ਸਤਿਗੁਰੂ ਜੀ ਦੀ ਸਿੱਖਿਆ ਨਾਲ ਹਿਰਦੇ ਅੰਦਰ ਵਸਾਈ ਜਾਵੇ, ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੀ ਕਮਾਈ ਕੀਤੀ ਜਾਵੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਸੋਝੀ ਬਖਸ਼ਦੇ ਹੈ। ਹੇ ਜੀਵ, ਜੇ ਪਰਮੇਸ਼ਰ ਦਾ ਨਾਮ ਜਪਣਾ ਹੈ ਨਾ, ਤਾਂ ਫਿਰ ਮਾਨ ਨੂੰ ਤਿਆਗਣਾ ਕਰ। ਜੇ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਆਪਾ ਭਾਵ ਅਭਾਵ ਕਰ। ਪਰਮੇਸ਼ਰ ਦੇ ਗੁਣ ਗਾਵਣੇ ਹਨ ਤੇ ਹੰਕਾਰ ਨਹੀਂ ਮਨ ਵਿੱਚ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਸੋਝੀ ਬਖਸ਼ਦੇ ਹੈ। ਗੁਰ ਕੈ ਸ਼ਬਦ ਆਰਾਧੀ ਹੈ। ਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਦੁਆਰਾ, ਹਜੂਰ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੀ ਆਰਾਧਨਾ ਕਰ ਲਈ ਹੈ। ਨਾਮ ਰੰਗ ਬੈਰਾਗ। ਹਜੂਰ ਕਹਿੰਦੇ ਹਨ, ਉਹ ਗੁਰਮੁਖ ਪਿਆਰੇ ਸੰਸਾਰ ਦੇ ਸਭ ਸੁੱਖਾਂ ਤੋਂ ਉਪਰਾਮ ਹੋ ਕੇ ਬੈਰਾਗੀ ਹੋ ਗਏ ਹਨ। ਤਰ ਤੀਬਰ ਬੈਰਾਗ। ਇਹ ਜਿਤਨੇ ਬੈਰਾਗ ਹੈ ਨਾ, ਸਾਧ ਸੰਗਤ ਜੀ ਉਹਨਾਂ ਦੇ ਹਿਰਦੇ ਅੰਦਰ ਆ ਗਏ ਹੈ। ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਪਰਮੇਸ਼ਰ ਦੇ ਨਾਮ ਦੇ ਆਨੰਦ ਦੇ ਵਿੱਚ ਆਨੰਦਿਤ ਹੋ ਗਿਆ ਹੈ। ਨਾਮ ਰੰਗ ਬੈਰਾਗ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੀ ਆਰਾਧਨਾ ਕਰਨ ਕਰਕੇ ਹਿਰਦੇ ਅੰਦਰ ਪਰਮੇਸ਼ਰ ਦਾ ਰੰਗ ਆਨੰਦ ਪ੍ਰਾਪਤ ਹੋ ਗਿਆ ਹੈ। ਮਨ ਉਹਨਾਂ ਦਾ ਸੰਸਾਰ ਤੋਂ ਵੈਰਾਗੀ ਉਪਰਾਮ ਹੋ ਗਿਆ ਹੈ। ਜੀਤੇ ਪੰਜ ਬੈਰਾਈਆ। ਜਿਹੜੇ ਪੰਜ ਵਿਕਾਰ ਇਹ ਵੈਰੀ ਹਨ, ਉਹਨਾਂ ਗੁਰਮੁਖਾਂ ਨੇ ਜਿੱਤ ਲਏ ਹਨ। ਨਾਨਕ ਸਫਲ ਮਾਰੂ ਇਹੋ ਰਾਗ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਉਹਨਾਂ ਨੇ ਸਾਧ ਸੰਗਤ ਜੀ ਰਾਗ ਕਹਿੰਦੇ ਨੇ ਮੋਹ ਨੂੰ, ਕਹਿੰਦੇ ਉਹਨਾਂ ਨੇ ਮੋਹ ਨੂੰ ਮਾਰ ਲੈਣਾ ਕੀਤਾ ਹੈ। ਨਾਨਕ ਸਫਲ ਮਾਰੂ ਇਹੋ ਰਾਗ। ਮਾਰੂ ਮਾਰ ਲਿਆ ਹੈ ਰਾਗ ਮੋਹ ਨੂੰ, ਤੇ ਜਗਤ ਅੰਦਰ ਆਇਆ ਹੋਇਆ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ। ਸੰਸਾਰ ਅੰਦਰ ਮਨੁੱਖਾ ਜੀਵਨ ਉਹਨਾਂ ਗੁਰਮੁਖਾਂ ਦਾ ਕਿਰਤਾਰਥ ਹੋ ਗਿਆ, ਜਿਨ੍ਹਾਂ ਨੇ ਸਾਧ ਸੰਗਤ ਜੀ ਮੋਹ ਨੂੰ ਮਾਰ ਲਿਆ ਹੈ। ਕਿਉਂਕਿ ਮੋਹ ਅਜਿੱਤ ਸੂਰਮਾ ਹੈ। ਹਜੂਰ ਕਹਿੰਦੇ ਹੈ ਨਾ, ਹੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਹੇ ਮੋਹ ਰੂਪੀ ਸੂਰਮੇ ਤੋਂ ਅਜਿੱਤ ਸੂਰਮਾ, ਆਪਣੇ ਬਲ ਦੇ ਨਾਲ ਤੈਨੂੰ ਕੋਈ ਜਿੱਤ ਨਹੀਂ ਸਕਦਾ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਤਾਂ ਇਹ ਮੋਹ ਰੂਪੀ ਸੂਰਮੇ ਨੂੰ ਜਿੱਤਿਆ ਜਾ ਸਕਦਾ ਹੈ। ਨਹੀਂ ਤੇ ਆਪਣਾ ਕੋਈ ਬਲ, ਆਪਣਾ ਕੋਈ ਵਸ ਨਹੀਂ ਇਹਦੇ ਅੱਗੇ। ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ,
ਹਜ਼ੂਰ ਨੇ ਆਪਣੇ ਸ਼ਬਦ ਦੇ ਉਪਦੇਸ਼ ਦੇ ਧਾਰਨੀ ਬਣਾਇਆ ਹੈ। ਉਹਨਾਂ ਨੇ ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਜਾਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 5 ਵੈਰੀਆਂ ਨੂੰ ਉਹਨਾਂ ਨੇ ਜਿੱਤ ਲਿਆ ਔਰ ਮੋਹ ਨੂੰ ਵੀ ਉਹਨਾਂ ਨੇ ਵਿਸ਼ੇਸ਼ ਕਰਕੇ ਮਾਰ ਲਿਆ ਹੈ। ਜਾਮੂ ਇੱਕ ਤਾਂ ਲੱਖ ਤਉ ਜਿੱਤੀ। ਸਾਧ ਸੰਗਤ ਜੀ, ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਸਾਧ ਸੰਗਤ ਜੀ ਆਨੰਦ ਕਾਰਜ ਸਮੇਂ ਜੋ ਡੱਲੇ ਨਗਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਹੈ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਜੰਝ ਲੈ ਕੇ। ਉੱਥੇ ਡੱਲੇ ਨਗਰ ਦੇ ਵੀ ਸਾਧ ਸੰਗਤ ਜੀ ਕੁਦੂ ਨਾਮੇ ਬ੍ਰਾਹਮਣ ਸੀਗਾ ਅਤੇ ਉਹਦਾ ਸੁਭਾਅ ਸੀਗਾ ਕਿ ਆਪਣੇ ਕੋਲ ਹਰ ਸਮੇਂ ਛੁਰੀ ਰੱਖਦਾ ਸੀ। ਜੇਕਰ ਕਿਸੇ ਕੋਲ ਜਾਣਾ ਤੇ ਉਹਨੇ ਆਖਣਾ ਮੈਨੂੰ ਦਾਨ ਦੇਵੋ, ਜੇ ਨਾ ਦਿੱਤਾ ਤੇ ਮੈਂ ਛੁਰੀ ਮਾਰ ਲਊਂਗਾ ਤੇ ਬ੍ਰਾਹਮਣ ਮਰਨੇ ਦਾ ਪਾਪ ਹੱਤਿਆ ਦਾ ਤੁਹਾਡੇ ਸਿਰ ਲੱਗਣਾ ਹੈ, ਤੁਹਾਡੇ ਸਿਰ ਚੜ੍ਹ ਕੇ ਮਰ ਜਾਵਾਂਗਾ। ਇਵੇਂ ਦਾ ਉਹਦਾ ਸੁਭਾਅ ਸੀ। ਤੇ ਜਦੋਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਡੱਲੇ ਨਗਰ ਦੇ ਵਿੱਚ ਗਏ ਹੈ ਨਾ ਹਜ਼ੂਰ ਸਤਿਗੁਰਾਂ ਦੀ ਜੰਝ ਲੈ ਕੇ, ਤੇ ਉੱਥੇ ਉਹ ਫਿਰ ਕੁਦੂ ਬ੍ਰਾਹਮਣ ਆ ਗਏ ਹਨ। ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਜਿੱਥੇ ਸਤਿਗੁਰੂ ਜੀ ਬੈਠੇ ਹੈ, ਹੇ ਮਹਾਰਾਜ ਮੈਨੂੰ ਦਾਨ ਦੇਵੋ। ਤੇ ਸਤਿਗੁਰੂ ਜੀ ਕਹਿੰਦੇ ਕਿੰਨਾ ਕੁ ਦਾਨ ਚਾਹੀਦਾ? ਕਹਿੰਦਾ ਕਿ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਹੋ, ਤੁਸੀਂ ਪਾਤਸ਼ਾਹ ਹੋ ਤੇ 500 ਰੁਪਈਆ ਮੈਨੂੰ ਦੇ ਦੇਵੋ। ਤੇ ਕਹਿੰਦੇ ਠੀਕ ਹੈ। ਹਜ਼ੂਰ ਨੇ ਭਾਈ ਸਾਲੋ ਜੀ ਨੇ ਵਚਨ ਕੀਤਾ, ਕਿਉਂਕਿ ਜੰਝ ਦੇ ਅੱਗੇ ਮੋਹਤਬਰ ਅੱਗੇ ਹੋ ਕਰਕੇ ਭਾਈ ਸਾਲੋ ਜੀ ਚੱਲ ਰਹੇ ਸਨ। ਸਤਿਗੁਰਾਂ ਨੇ ਭਾਈ ਸਾਲੋ ਜੀ ਤੋਂ 500 ਰੁਪਈਆ ਨੂੰ ਦਵਾ ਦਿੱਤਾ ਤੇ ਕਹਿੰਦਾ ਜੀ ਮੈਨੂੰ ਹੋਰ ਚਾਹੀਦੇ 1000 ਰੁਪਈਆ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਲਾਲਚ ਕਿਉਂ ਕਰਦਾ ਹੈ? ਤੇ ਸਾਧ ਸੰਗਤ ਜੀ ਫਿਰ ਛੁਰੀ ਕੱਢ ਕੇ ਕਹਿੰਦਾ ਕਿ ਮੈਂ ਮਰ ਜਾਊਂ ਤੇ ਪਾਪ ਕਰਮ ਤੁਹਾਡੇ ਸਿਰ ਲੱਗਣਾ ਹੈ। ਇੱਦਾਂ ਗਰੀਬ ਨਵਾਜ ਸਤਿਗੁਰੂ ਜੀ ਨੂੰ ਕਹਿਣ ਲੱਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਜੀ ਮਰਨੇ ਤੇ ਆਇਆ ਤਾਂ ਫਿਰ ਕੋਈ ਗੱਲ ਨਹੀਂ ਹੈ। ਤੇ ਫਿਰ ਅੱਗੋਂ ਬੋਲਦਾ ਹੋਇਆ ਕਹਿੰਦਾ ਜੀ ਮੈਨੂੰ ਹੋਰ ਵੀ ਬੜੇ ਦਰ ਹੈ, ਹੋਰ ਕਿਤੇ ਜਾ ਕੇ ਮੰਗ ਲਊਂਗਾ ਜੇ ਤੁਸੀਂ ਹੋਰ ਨਹੀਂ ਦੇਣਾ ਤਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਸ਼ਲੋਕ ਉਸ ਸਮੇਂ ਉਹਦੇ ਪ੍ਰਥਾਏ ਉਚਾਰਨ ਕਰਕੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਸਾਧ ਸੰਗਤ ਜੀ ਦੇ ਪ੍ਰਥਾਏ ਗੌੜੀ ਰਾਗ ਦੇ ਅੰਦਰ ਵੀ 5ਵੇਂ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਧੋਤੀ ਖੋਲ ਵਿਛਾਈ ਹੇਠ ਗਰਦਬ ਵਾਂਗੂ ਲਾਹੇ ਪੇਟ, ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ। ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਵੀ ਉਚਾਰਿਆ ਹੈ। ਔਰ ਇੱਥੇ ਵੀ ਹਜ਼ੂਰ ਉਸ ਬ੍ਰਾਹਮਣ ਦੇ ਪ੍ਰਥਾਏ ਉਚਾਰਨ ਕਰਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ। ਲੱਖ ਤਉ ਜਿੱਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਬ੍ਰਾਹਮਣ ਸਾਡੇ ਵਿਚਾਰ ਅਨੁਸਾਰ ਤਾਂ ਇੱਕ ਪਰਮੇਸ਼ਰ ਤੋਂ ਹੀ ਦਾਤ ਮੰਗਣੀ ਚਾਹੀਦੀ ਹੈ। ਜਿੰਨਾ ਵੀ ਕੁਝ ਮੰਗਣਾ ਹੋਵੇ, ਭਾਵੇਂ ਥੋੜ੍ਹੇ ਪੈਸੇ ਮੰਗਣੇ ਹੋਣ, ਥੋੜ੍ਹੀ ਛੋਟੀ ਦਾਤ ਮੰਗਣੀ ਹੋਵੇ, ਚਾਹੇ ਬਹੁਤੇ ਲੱਖਾਂ ਰੁਪਈਏ ਭਾਵੇਂ ਮੰਗਣੇ ਹੋਣ, ਉਸ ਪਰਮੇਸ਼ਰ ਦੇ ਤਾਂ ਹੀ ਸਾਨੂੰ ਮੰਗਣੇ ਚਾਹੀਦੇ ਹਨ। ਪਿੰਨਣੇ ਦਰ ਕਿਤੜੇ। ਤੇ ਪਿੰਨਣੇ ਕਹਿੰਦੇ ਨੇ ਦਾਰਾਂ ਨੂੰ, ਕਿੰਨੇ ਹੀ ਕਹਿੰਦਾ ਕਿ ਮੰਗਣ ਵਾਲੇ ਮੇਰੇ ਵਾਸਤੇ ਹੋਰ ਵੀ ਦਾਰੇ ਹੈ। ਪਿੰਨਣੇ ਦਰ ਕਿਤੜੇ ਕਿ ਹਜ਼ੂਰ ਕਹਿਣ ਲੱਗੇ ਤੂੰ ਕਹਿੰਦਾ ਕਿ ਮੇਰੇ ਵਾਸਤੇ ਹੋਰ ਬਥੇਰੇ ਦਾਰੇ ਹੈ, ਹੋਰ ਕਿਤੇ ਜਾ ਕੇ ਮੈਂ ਮੰਗ ਲਵਾਂਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਚਨ ਕੀਤਾ, ਜਾ ਮੂੰਹ ਇੱਕ ਤਾਂ ਲੱਖ ਤਉ ਜਿੱਤੀ। ਤਉ ਕਹਿੰਦੇ ਭਾਵੇਂ ਲੱਖਾਂ ਹੈ, ਜਿੰਨੇ ਵੀ ਮੰਗਣੇ ਹੋਣ ਪਰਮੇਸ਼ਰ ਦੇ ਤਾਂ ਹੀ ਮੰਗਣੇ ਚਾਹੀਦੇ ਹੈ। ਇੱਕ ਪਰਮਾਤਮਾ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ। ਬ੍ਰਾਹਮਣ ਬਿਰਥਾ ਗਇਓ ਜਨਮ। ਇਹ ਬ੍ਰਾਹਮਣ ਤੇਰਾ ਜਿਹੜਾ ਮਿਲਿਆ ਹੋਇਆ ਮਨੁੱਖਾ ਜੀਵਨ ਹੈ ਨਾ, ਵਿਅਰਥ ਹੀ ਚਲਿਆ ਗਿਆ ਹੈ, ਅਜਾਈਂ ਤੁਰਿਆ ਜਾ ਰਿਹਾ ਹੈ। ਕਿਉਂਕਿ ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਇਹ ਸੁੰਦਰ ਨਰ ਨਾਰਾਇਣੀ ਦੇਹ ਹੀ ਬਖਸ਼ੀ ਹੈ, ਉਹ ਪਰਮਾਤਮਾ ਤਾਂ ਵਿਸਾਰ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਦੁਨੀਆ ਦੀਆਂ ਦਾਤਾਂ ਚੰਗੀਆਂ ਲੱਗਦੀਆਂ ਨੇ, ਪਰ ਦਾਤਾ ਪਰਮੇਸ਼ਰ ਤੈਂ ਵਿਸਾਰ ਦਿੱਤਾ ਹੈ।
ਇਸ ਲਈ ਬਾਹਮਣ ਬਿਰਥਾ ਗਇਓ ਜਨਮ, ਕਹਿੰਦੇ ਤੇਰਾ ਜਨਮ ਵਿਅਰਥ ਹੀ ਚਲਿਆ ਜਾ ਰਿਹਾ ਹੈ। ਫਿਰ ਇਸੇ ਪ੍ਰਕਾਰ ਇਹ ਸ਼ਲੋਕ ਪੜੋ ਜੀ। ਜਾਮੂ ਇੱਕ ਤਾ ਲੱਖ ਤਉ ਜਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ, ਕਹਿੰਦੇ ਹਨ ਇਹ ਸਿੱਖੋ, ਹਜ਼ੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੁਣ ਸਿੱਖਾਂ ਦੇ ਪ੍ਰਤੀ ਕਿ ਇਹ ਸਿੱਖੋ, ਜੇ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਜਦੋਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਕ ਪਰਮੇਸ਼ਰ ਦੇ ਤਾਂ ਸਾਨੂੰ ਮੇਲ ਦੇਣਾ ਕੀਤਾ। ਐਸਾ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਘਰ ਹੈ। ਤਾ ਲੱਖ ਤਉ ਜਿੱਤੀ। ਕਹਿੰਦੇ ਭਾਵੇਂ ਲੱਖਾਂ ਹੀ ਲੋਕ ਆਉਂਦੇ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬ੍ਰਾਹਮਣ ਕੁਦੂ, ਬ੍ਰਾਹਮਣ ਤੇਰੇ ਵਰਗੇ ਵੀ ਲੱਖਾਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਆਉਂਦੇ ਹਨ। ਬਿਨਣੇ ਦਰ ਕਿਤੜੇ। ਉਹ ਕਿੰਨੇ ਹੀ ਆ ਕਰਕੇ ਦਰ ਤੇ ਫਰਿਆਦਾਂ ਕਰਦੇ ਹੈ। ਕੋਈ ਕਿਸੇ ਤਰ੍ਹਾਂ ਦੀ ਮਨ ਵਿੱਚ ਭਾਵਨਾ ਲੈ ਕੇ ਆਉਂਦਾ, ਕੋਈ ਕਿਸੇ ਤਰ੍ਹਾਂ ਦੀ ਮਨ ਵਿੱਚ ਭਾਵਨਾ ਲੈ ਕੇ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਨ ਵਾਲੇ ਹਨ। ਬਾਹਮਣ ਬਿਰਥਾ ਗਇਓ ਜਨਮ। ਪਰ ਹਜ਼ੂਰ ਨੇ ਬਚਨ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਬ੍ਰਹਮ ਦੀ ਵਿਚਾਰ ਕਰਨ ਵਾਸਤੇ ਪੈਦਾ ਕੀਤਾ ਹੈ। ਇਸ ਲਈ ਅਮੋਲਕ ਜੀਵਨ ਤੇਰਾ ਵਿਅਰਥ ਹੀ ਤੁਰਿਆ ਜਾ ਰਿਹਾ ਹੈ। ਤੂੰ ਹੱਥ ਅੱਡ ਕਰਕੇ ਹਰ ਸਮੇਂ ਮੰਗਦਾ ਹੀ ਰਹਿੰਦਾ ਹੈ। ਜਿਨ ਕੀਤੋ ਸੋ ਵਿਸਰੇ। ਜਿਸ ਪਰਮੇਸ਼ਰ ਨੇ ਤੈਨੂੰ ਸਿਰਜਿਆ ਉਹਨੂੰ ਤਾਂ ਵਿਸਾਰ ਹੀ ਦਿੱਤਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਯਾਦ ਨਹੀਂ ਕਰਦਾ। ਸੋਰਠ ਸੋ ਰਸ ਪੀਜੀਐ। ਸਾਧ ਸੰਗਤ ਜੀ, ਸੋਰਠ ਰਾਗਣੀ ਕਿਸੇ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਗਾਈ ਤੇ ਸਿੱਖ ਬੜੇ ਪ੍ਰਸੰਨ ਹੋਏ ਸੁਣ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਇਹ ਸਤਿਗੁਰੂ ਜੀ, ਇਹ ਜੋ ਸੋਰਠ ਰਾਗਣੀ ਗਾਈ ਹੈ ਨਾ, ਬੜੇ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹ ਰਾਗੀ ਨੇ ਗਾਈ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ। ਸੋਰਠ ਸੋ ਰਸ ਪੀਜੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੋਰਠ ਰਾਗਣੀ ਗਾਈ ਹੋਈ ਸਫਲੀ ਹੈ, ਜਿਸ ਦੁਆਰਾ ਸੋ ਉਹ ਪਰਮ ਰਸ ਨੂੰ ਪੀਣਾ ਕਰਦਾ ਹੈ। ਜੋ ਰਾਗੀ ਭਾਵੇਂ ਸੋਰਠ ਰਾਗਣੀ ਨੂੰ ਗਾਉਂਦਾ ਹੈ, ਸਾਜ਼ਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਸੋ ਰਸ ਪੀਜੀ ਹੈ। ਕਹਿੰਦੇ ਜੇ ਉਹ ਪਰਮ ਪਰਮੇਸ਼ਰ ਦੇ ਰਸ ਨੂੰ ਪੀਂਦਾ ਹੈ, ਵਾਹਿਗੁਰੂ ਦੇ ਪ੍ਰੇਮਾ ਰਸ ਨੂੰ ਜੇ ਅੰਤਰਮੁਖੀ ਹੋ ਕਰਕੇ ਪੀਂਦਾ ਹੈ, ਕਾਬੂ ਨਾ ਫੀਕਾ ਹੋਏ। ਜਿਹੜਾ ਪਰਮ ਰਸ ਕਦੇ ਫਿੱਕਾ ਨਹੀਂ ਹੁੰਦਾ। ਪ੍ਰਤੱਖ ਉਹ ਗਾਉਣ ਵਾਲਾ ਵੀ ਕਹਿੰਦੇ ਕਦੇ ਫਿੱਕੇ ਸੁਭਾਅ ਵਾਲਾ ਨਹੀਂ ਹੁੰਦਾ, ਕਦੇ ਫਿੱਕੇਪਨ ਦੇ ਵਿੱਚ ਨਹੀਂ ਆਉਂਦਾ, ਕਦੇ ਕੜਤਨਪਨ ਭਾਵ ਕੇ ਕਾਲਾਪਨ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕਰਦਾ। ਉਹਦਾ ਗਾਈ ਹੋਈ ਸੋਠ ਰਾਗਣੀ ਵੀ ਸਫਲੀ ਹੈ। ਫਿਰ ਇਸੇ ਪ੍ਰਕਾਰ ਪੜੋ ਜੀ। ਸੋਰਠ ਸੋ ਰਸ ਪੀਜੀਐ। ਸਾਧ ਸੰਗਤ ਜੀ, ਸੋਰਠ ਨਾਮ ਬੁੱਧੀ ਦਾ ਹੈ। ਬੁੱਧੀ ਨੂੰ ਵੀ ਸੋਰਠ ਆਖਿਆ ਜਾਂਦਾ ਹੈ। ਹਜ਼ੂਰ ਕਹਿੰਦੇ ਹਨ, ਇਹ ਜੀਵ ਜਿਸ ਬੁੱਧੀ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਪਰਮ ਰਸ ਨੂੰ ਪੀਤਾ ਜਾਂਦਾ ਹੈ। ਸੋਰਠ ਸੋ ਰਸ ਪੀਜੀ ਹੈ। ਇਹ ਆਤਮ ਵਿਸ਼ੈਣੀ ਬੁੱਧ ਧਾਰਨ ਕਰਕੇ ਦੁਨੀਆ ਦੇ ਰਸਾਂ ਕਸਾਂ ਨੂੰ ਤਿਆਗ ਕੇ ਪਰਮੇਸ਼ਰ ਦੇ ਪਰਮ ਰਸ ਨੂੰ ਪੀਣਾ ਕਰ। ਕਾਬੂ ਨਾ ਫੀਕਾ ਹੋਏ। ਜੋ ਵਾਹਿਗੁਰੂ ਦਾ ਪਰਮ ਰਸ ਕਦੇ ਫਿੱਕਾ ਨਹੀਂ ਹੁੰਦਾ। ਦੁਨੀਆ ਦੇ ਜਿੰਨੇ ਵੀ ਤਰ੍ਹਾਂ ਤਰ੍ਹਾਂ ਦੇ ਰਸ ਹਨ, ਫਿੱਕੇ ਪੈ ਜਾਂਦੇ ਹੈ। ਭਾਵੇਂ ਦੁਨੀਆ ਭਰ ਦੇ ਸਾਰਾ ਦਿਨ ਭਾਵੇਂ ਸਵਾਦਲੇ ਮਿੱਠੇ ਪਦਾਰਥ ਛਕਦੇ ਰਹੀਏ ਤੇ ਸਾਧ ਸੰਗਤ ਜੀ ਮਗਰੋਂ ਥੋੜ੍ਹਾ ਜਿਹਾ ਕੌੜਾ ਪਦਾਰਥ ਛਕ ਲਈਏ ਤੇ ਸਾਰੇ ਰਸ ਭੁੱਲ ਜਾਂਦੇ ਹੈ। ਸਾਰੇ ਦਿਨ ਦੇ ਭਾਵੇਂ ਚੰਗੇ ਚੰਗੇ ਮਿਸ਼ਟਾਨ ਪਦਾਰਥ ਖਾਦੇ ਹੁਣ ਸਭ ਭੁੱਲ ਜਾਂਦੇ ਹੈ, ਕੜਤਣ ਆ ਜਾਂਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪਰਮੇਸ਼ਰ ਦਾ ਪਰਮ ਰਸ ਹੈ, ਕਬਹੁ ਨਾ ਫੀਕਾ ਹੋਏ, ਕਦੇ ਫਿੱਕਾ ਨਹੀਂ ਹੁੰਦਾ। ਹੇ ਜੀਵ, ਕਬਹੁ ਨਾ ਫੀਕਾ ਹੋਏ, ਤੂੰ ਕਦੇ ਫਿੱਕੇਪਣ ਵਿੱਚ ਨਹੀਂ ਪਾਵੇਂਗਾ ਜੇ ਵਾਹਿਗੁਰੂ ਦੇ ਪਰਮ ਰਸ ਨੂੰ ਚੱਖ ਲੈਣਾ ਕਰੇ। ਨਾਨਕ ਰਾਮ ਨਾਮ ਗੁਣ ਗਾਈਐ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਹੈ, ਹੇ ਜੀਵ, ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕਰ। ਨਾਨਕ ਰਾਮ ਨਾਮ ਗੁਣ ਗਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਗਾ ਲਿਆ ਹੈ, ਦਰਗਹਿ ਨਿਰਮਲ ਸੋਏ।
ਉਹਨਾਂ ਵਡਭਾਗਿਆਂ ਦੀ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਸੋਭਾ ਹੋਈ ਹੈ। ਹਜ਼ੂਰ ਕਹਿੰਦੇ ਹੈ ਜੀਵ ਤੂੰ ਵੀ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆ ਲੈ। ਦਰਗਹ ਨਿਰਮਲ ਸੋਏ, ਜੋ ਪਰਮੇਸ਼ਰ ਦੀ ਨਿਆਂਕਾਰੀ ਹੈ ਨਾ, ਪਰਮੇਸ਼ਰ ਦੀ ਸੱਚੀ ਦਰਗਾਹ ਜਿੱਥੇ ਸੱਚਾ ਨਿਆਂ ਹੁੰਦਾ ਹੈ, ਕਦੇ ਝੂਠਾ ਨਹੀਂ ਨਿਆਂ ਹੁੰਦਾ, ਕਿਸੇ ਨਾਲ ਅਨਿਆਂ ਨਹੀਂ ਹੁੰਦਾ, ਹਰ ਇੱਕ ਜੀਵ ਦੇ ਨਾਲ ਨਿਆਂ ਹੁੰਦਾ ਹੈ। ਸੰਸਾਰ ਦੀਆਂ ਜਿੰਨੀਆਂ ਵੀ ਸਾਧ ਸੰਗਤ ਦੀ ਸਭਾ ਹਨ, ਜਿੰਨੇ ਵੀ ਸੰਸਾਰ ਦੀਆਂ ਸਭਾਵਾਂ ਨੇ, ਉਹਨਾਂ ਦੇ ਵਿੱਚ ਅਨਿਆਂ ਹੋ ਜਾਂਦਾ ਹੈ, ਪਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਦੇ ਅਨਿਆਂ ਨਹੀਂ ਹੋਇਆ, ਨਾ ਹੋ ਸਕਦਾ, ਨਾ ਹੋਵੇਗਾ। ਉਹ ਪਰਮੇਸ਼ਰ ਦੀ ਸੱਚੀ ਐਸੀ ਦਰਗਾਹ ਨਿਆਂਕਾਰੀ ਹੈ। ਦਰਗਹ ਨਿਰਮਲ ਸੋਏ, ਉੱਤੇ ਤੇਰੀ ਸੱਚੀ ਸੋਭਾ ਹੋ ਜਾਵੇਗੀ ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਗਾ ਲਵੇ। ਜੋ ਪ੍ਰਭ ਰੱਖੇ ਆਪ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪ੍ਰਭੂ ਜਿਨ੍ਹਾਂ ਦੀ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ, ਪਰਮੇਸ਼ਰ ਨੇ ਆਪ ਜਿਨ੍ਹਾਂ ਦੇ ਰਖਵਾਲੇ ਬਣ ਕੇ ਰੱਖਿਆ ਕੀਤੀ ਹੈ। ਤਿਨ ਕੋਈ ਨਾ ਮਾਰਈ। ਕਿਸ ਵਿੱਚ ਇੰਨਾ ਬਲ ਹੈ ਉਹਨੂੰ ਕੋਈ ਮਾਰ ਸਕੇ, ਕੋਈ ਉਹਨਾਂ ਨੂੰ ਮਾਰ ਨਹੀਂ ਸਕਿਆ ਜਿਨ੍ਹਾਂ ਦੀ ਪਰਮੇਸ਼ਰ ਨੇ ਆਪ ਰੱਖਿਆ ਕੀਤੀ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸੀ ਨਾ, ਜਦੋਂ ਸੁਲਹੀ ਖਾਨ ਚੜ੍ਹ ਕੇ ਆਇਆ, ਫਿਰ ਸੁਲੱਭੀ ਖਾਨ ਵੀ ਚੜ੍ਹ ਕੇ ਆਇਆ ਸੀਗਾ, ਅਤੇ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਸਨ ਕਿ ਪਰਮੇਸ਼ਰ 'ਤੇ ਭਰੋਸਾ ਰੱਖੋ, ਮੈਂ ਸਭ ਕਿਸ ਛੋੜ ਪ੍ਰਭ ਤੁਹੀ ਤੇ ਆਇਆ। ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਅਸੀਂ ਧਿਆਉਣਾ ਕੀਤਾ, ਉਸ ਪਰਮਾਤਮਾ 'ਤੇ ਭਰੋਸਾ ਹੈ। ਅਤੇ ਸਾਧ ਸੰਗਤ ਜੀ, ਪਰਮੇਸ਼ਰ ਨੇ ਐਸੀ ਰੱਖਿਆ ਕੀਤੀ, ਉਹ ਅੰਮ੍ਰਿਤਸਰ ਸਾਹਿਬ ਨਗਰ ਦੇ ਵਿੱਚ ਪਹੁੰਚ ਹੀ ਨਾ ਸਕੇ। ਸੁਲਹੀ ਖਾਨ ਆਵੇ ਵੀ ਸੜ ਕੇ ਮਰ ਗਿਆ ਸੀਗਾ, ਅਤੇ ਸੁਲੱਭੀ ਖਾਨ ਸਾਧ ਸੰਗਤ ਜੀ ਇੱਕ ਸਿਪਾਹੀ ਦੇ ਕੋਲੋਂ ਸਿਰ ਕਟਵਾ ਕੇ ਮਰ ਗਿਆ ਸੀ। ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪ੍ਰਭੂ ਜਿਨ੍ਹਾਂ ਦੀ ਆਪ ਰੱਖਿਆ ਕਰਦਾ ਹੈ, ਉਹਨਾਂ ਨੂੰ ਭਲਾ ਕੌਣ ਮਾਰ ਸਕਦਾ ਹੈ। ਪਰਮੇਸ਼ਰ ਜਿਨ੍ਹਾਂ ਦੇ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜਗਤ ਜਲੰਦੇ ਨੂੰ ਤਾਰਦਿਆਂ ਹੋਇਆ ਇੱਕ ਨਗਰ ਦੇ ਕੋਲੋਂ ਲੰਘਦੇ ਪਏ ਸਨ। ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਰੁੱਖ ਦੀ ਛਾਂ ਹੇਠਾਂ ਬੈਠੇ, ਅਤੇ ਨਗਰ ਦੇ ਲੋਕ ਆ ਕੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਨੇ। ਫਿਰ ਥੋੜ੍ਹੇ ਹੀ ਦਿਨਾਂ ਬਾਅਦ ਸਭ ਨੇ ਗੱਡਿਆਂ 'ਤੇ ਸਮਾਨ ਲੱਦ ਲਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਅੰਤਰਜਾਮੀ ਜੀ ਨੇ ਪੁੱਛਿਆ, ਕਹਿਣ ਲੱਗੇ ਕਿ ਭਰਿਓ ਲੋਕੋ ਕੀ ਕਾਰਨ ਹੈ, ਗੱਡਿਆਂ 'ਤੇ ਸਮਾਨ ਲੱਦ ਕੇ ਕਿਉਂ ਤੁਰੇ ਚੱਲੇ, ਕਿੱਥੇ ਤਿਆਰੀ ਕੀਤੀ ਸਾਰੇ ਨਗਰ ਵਾਲਿਆਂ ਨੇ। ਕਹਿਣ ਲੱਗੇ, ਮਹਾਰਾਜ ਤੁਹਾਡੀ ਸਾਡੇ ਤੋਂ ਹੁਣ ਸੇਵਾ ਨਹੀਂ ਹੋ ਸਕਦੀ, ਬੇਨਤੀ ਹੈ ਕਿ ਸਾਡੇ ਨਾਲ ਚੱਲੋ, ਇਹ ਤਾਂ ਤੁਹਾਡੀ ਸੇਵਾ ਨਹੀਂ ਕਰ ਸਕਦੇ। ਅਤੇ ਮਹਾਰਾਜ ਕਹਿਣ ਲੱਗੇ, ਕਾਰਨ ਕੀ ਹੈ, ਦੱਸੋ ਤਾਂ ਸਹੀ, ਕੀ ਗੱਲ ਕੀ ਹੈ। ਕਹਿੰਦੇ ਹੈ ਮਹਾਰਾਜ ਸੱਚੇ ਪਾਤਸ਼ਾਹ, 6 ਮਹੀਨੇ ਬਾਅਦ ਪਤਾ ਨਹੀਂ ਸਾਡੇ ਸਾਰੇ ਨਗਰ ਦੇ ਵਿੱਚ ਘਰਾਂ ਨੂੰ ਕੋਈ ਅੱਗ ਲਾ ਜਾਂਦਾ, ਪਤਾ ਨਹੀਂ ਚੱਲਦਾ, ਅਤੇ ਸਾਡੇ ਮਹਾਰਾਜ ਸਾਜੋ ਸਮਾਨ ਸੜ ਜਾਂਦੇ ਹੈ, ਅਤੇ ਮਹਾਰਾਜ ਸਾਡੇ ਕਈ ਸਰੀਰਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਮਹਾਰਾਜ, ਇਸੇ ਦਿਨਾਂ ਦੇ ਵਿੱਚ ਕੋਈ ਅੱਗ ਲਾ ਕੇ ਜਾਂਦਾ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਮਹਾਰਾਜ ਹੋਰ ਨਗਰਾਂ ਵਿੱਚ ਜਾ ਕੇ ਅਸੀਂ ਸੇਵਾ ਕਰ ਲੈਂਦੇ ਹਾਂ, ਕੁਝ ਸਮੇਂ ਬਾਅਦ ਫਿਰ ਆ ਕਰਕੇ ਇੱਥੇ ਵੱਸਦੇ ਹਾਂ। ਅਤੇ ਅੰਤਰਜਾਮੀ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਭਾਈ ਸਿੱਖੀ ਧਾਰਨ ਕਰ ਲਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਨਾਮ ਦਾ ਜਾਪ ਕਰੋ, ਭਾਵਨਾ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰੋ, ਫਿਰ ਤੁਹਾਡੇ ਘਰਾਂ ਨੂੰ ਕੋਈ ਅੱਗ ਨਹੀਂ ਲਾਵੇਗਾ। ਸਤਿਗੁਰੂ ਜੀ ਦਾ ਵਚਨ ਸਤ ਕਰਕੇ ਮੰਨ ਲਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸਾਰੇ ਬੈਠ ਗਏ। ਚੱਲੇ ਤਾਂ ਨਗਰ ਨੂੰ ਛੱਡ ਕੇ ਸਨ, ਪਰ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਗਏ। ਇੰਨੇ ਸਮੇਂ ਨੂੰ ਸਾਧ ਸੰਗਤ ਜੀ ਬੜੇ ਹੀ ਭਿਆਨਕ ਰੂਪ ਵਾਲਾ, ਜਿਹਦੇ ਪਤਾਲ ਦੇ ਵਿੱਚ ਵੱਡੇ ਸਾਧ ਸੰਗਤ ਜੀ ਪੈਰ ਸਨ, ਸਿੰਘ ਜੀ ਦੇ ਆਕਾਸ਼ ਨੂੰ ਛੂਹਦੇ ਪਏ ਸਨ, ਅੱਖਾਂ ਦੇ ਵਿੱਚ ਪ੍ਰਚੰਡ ਲਟ ਕਰਦੀ ਹੋਈ ਅੱਗ ਬਲਦੀ ਪਈ ਸੀਗੀ, ਅਤੇ ਸਾਧ ਸੰਗਤ ਫੁੰਕਾਰੇ ਮਾਰਦਾ ਹੋਇਆ ਬੜੇ ਵੱਡੇ ਆਕਾਰ ਦਾ ਇੱਕ ਦੈਂਤ ਪ੍ਰਗਟ ਹੋਇਆ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਹੋਏ ਨਗਰ ਦੇ ਲੋਕ ਕਹਿਣ ਲੱਗੇ, ਕਹਿੰਦੇ ਪਹਿਲਾਂ ਤਾਂ ਜਾਨਾਂ ਬਚ ਸਕਦੀਆਂ ਸਨ, ਪਰ ਹੁਣ ਸਾਨੂੰ ਕੋਈ ਉਮੀਦ ਨਹੀਂ ਹੈ ਕਿ ਸਾਡੀਆਂ ਜਾਨਾਂ ਵੀ ਬਚ ਜਾਣਗੀਆਂ, ਕੌਣ ਸਾਨੂੰ ਬਚਾਵੇਗਾ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਸਤਸੰਗ ਦ੍ਰਿਸ਼ਟੀ ਦੇ ਨਾਲ ਉਹਦੇ ਵੱਲ ਤੱਕਿਆ,
ਉਹ ਮੂਰਛਾ ਹੋ ਕੇ ਧਰਤੀ ਤੇ ਬੜੀ ਜ਼ੋਰ ਦੇ ਨਾਲ ਡਿੱਗਾ। ਗਰੀਬ ਨਵਾਜ ਸਤਿਗੁਰੂ ਜੀ ਦਾ ਐਸਾ ਕੌਤਕ ਦੇਖ ਕਰਕੇ ਨਗਰ ਦੇ ਲੋਕ ਬੜੇ ਪਰੇਸ਼ਾਨ ਹੋਏ। ਸਭ ਨੇ ਸਿੱਖੀ ਨੂੰ ਧਾਰਨ ਕੀਤਾ, ਸਭ ਸਤਨਾਮ ਪਰਮੇਸ਼ਰ ਦਾ ਜਾਪ ਕਰਨ ਲੱਗ ਪਏ। ਫਿਰ ਸਤਿਗੁਰਾਂ ਨੇ ਪਵਿੱਤਰ ਚਰਨ ਛੁਹਾ ਕੇ ਸਾਧ ਸੰਗਤ ਜੀ ਉਹਨੂੰ ਮੁਕਤ ਕਰ ਦਿੱਤਾ ਸੀਗਾ। ਇਹ ਹਜ਼ੂਰ ਕਹਿੰਦੇ ਜਿਨ੍ਹਾਂ ਦੀ ਪਰਮੇਸ਼ਰ ਆਪ ਰੱਖਿਆ ਕਰਦਾ, ਭਲਾ ਉਹਨਾਂ ਨੂੰ ਕੌਣ ਮਾਰ ਸਕਦਾ ਹੈ। ਬਾਬਾ ਬਿਧੀ ਚੰਦ ਜੀ ਸਾਧ ਸੰਗਤ ਜੀ ਨਗਰ ਦੇ ਲੋਕ ਚੋਰ ਜਾਣ ਕਰਕੇ ਪਿੱਛੇ ਪਿੱਛੇ ਭੱਜਦੇ ਪਏ ਸਨ। ਜਦੋਂ ਮੱਝੀਆਂ ਚੁਰਾਈਆਂ ਸੀ ਗੁਰੂ ਕੀ ਸਿੱਖੀ ਧਾਰਨ ਕਰਨੇ ਤੋਂ ਪਹਿਲਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਸਾਧ ਸੰਗਤ ਜੀ ਭੱਠ ਦੇ ਅੰਦਰ ਪ੍ਰਵੇਸ਼ ਹੋ ਗਏ ਸਨ, ਤਪਦੇ ਹੋਏ ਭੱਠੇ ਦੇ ਵਿੱਚ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਆਪ ਰੱਖਿਆ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਸਰੋਵਰ ਦੇ ਵਿੱਚੋਂ ਜਲ ਭਰ ਕੇ ਗਾਗਰਾਂ ਤੇ ਸਾਡੇ ਸਰੀਰ ਤੇ ਪਾਈ ਜਾਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੌਤਕ ਜਾਣ ਨਾ ਸਕੇ ਤੇ ਅੰਤਰਜਾਮੀ ਸਤਿਗੁਰੂ ਜੀ ਕੀ ਕੌਤਕ ਵਰਤਾ ਰਹੇ ਹੈ। ਹਜ਼ੂਰ ਨੇ ਸਾਧ ਸੰਗਤ ਜੀ ਉਹ ਭੱਠਾ ਹੀ ਠੰਡਾ ਕਰ ਦਿੱਤਾ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਰੱਖਿਆ ਕਰਨ ਵਾਲੇ, ਭਲਾ ਉਹਨਾਂ ਨੂੰ ਕੌਣ ਮਾਰ ਸਕਦਾ ਹੈ। ਐਸੀ ਗਰੀਬ ਨਵਾਜ ਸਤਿਗੁਰੂ ਜੀ ਦੀ ਸਮਰੱਥਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ, ਫਿਰ ਪੜੋ, ਜੋ ਪ੍ਰਭ ਰੱਖੇ ਆਪ, ਜਿਨ੍ਹਾਂ ਦੀ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ, ਤਿਨ ਕੋਈ ਨਾ ਮਾਰਈ। ਹਜ਼ੂਰ ਕਹਿੰਦੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਪ੍ਰਤੱਖ ਵੀ ਉਹਨਾਂ ਨੂੰ ਕੋਈ ਮੌਤ ਨਹੀਂ ਦੇ ਸਕਦਾ। ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਨੂੰ ਕਿੰਨਾ ਯਤਨ ਕੀਤਾ ਸੀ ਮਾਰਨ ਦਾ, ਹਰਨਾਕਸ਼ ਨੇ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਪਾਣੀ ਦੇ ਵਿੱਚ ਵੀ ਡੁੱਬਣ ਦਾ ਯਤਨ ਕੀਤਾ, ਅੱਗ ਵਿੱਚ ਸਾੜਨ ਦਾ ਯਤਨ ਕੀਤਾ, ਪਰ ਨਾ ਹੀ ਭਗਤ ਪ੍ਰਹਿਲਾਦ ਜੀ ਸੜੇ, ਨਾ ਪਾਣੀ ਦੇ ਵਿੱਚ ਡੁੱਬ ਕਰਕੇ ਮੌਤ ਹੋਈ। ਪਹਾੜਾਂ ਦੇ ਵਿੱਚੋਂ ਸੁੱਟਿਆ ਗਿਆ, ਕਾਲ ਕੋਠੜੀ ਵਿੱਚ ਵੀ ਬੰਦ ਕਰਕੇ ਦੇਖ ਲਿਆ, ਪਰ ਪਰਮੇਸ਼ਰ ਜਿਨ੍ਹਾਂ ਨੂੰ ਰੱਖਣਾ ਚਾਹੇ, ਭਲਾ ਕੌਣ ਮਾਰ ਸਕਦਾ ਹੈ। ਭਗਤ ਨਾਮਦੇਵ ਜੀ ਨੂੰ ਸਾਧ ਸੰਗਤ ਜੀ ਜਦੋਂ ਬ੍ਰਾਹਮਣਾਂ ਨੇ ਈਰਖਾ ਕਰਕੇ ਕਿਹਾ ਕਿ ਜਾਓ ਗੜਵਾ ਲੈ ਜਾਓ ਤੇ ਪਾਣੀ ਭਰ ਕੇ ਲਿਆਓ ਖੂਹ ਤੋਂ, ਪਤਾ ਸੀ ਉੱਥੇ ਬੜਾ ਵੱਡਾ ਉੱਥੇ ਦੈਂਤ ਰਹਿੰਦਾ ਹੈ ਤੇ ਆਪੇ ਖਾ ਜਾਊਗਾ ਤੇ ਫਿਰ ਦੁਬਾਰਾ ਸਾਡੇ ਵਿੱਚ ਆ ਕੇ ਬੈਠਣਾ ਨਾ ਕਰੇਗਾ। ਨਾਮਦੇਵ ਸ਼ੂਦਰ ਜਾਣ ਕੇ ਈਰਖਾ ਕਰਕੇ ਕਹਿ ਦਿੱਤਾ। ਤੇ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਤਾਂ ਪ੍ਰਤੱਖ ਪਰਮੇਸ਼ਰ ਨੂੰ ਹਰ ਇੱਕ ਜੀਵ ਦੇ ਅੰਦਰ ਜਾਣਦੇ ਸਨ। ਜਦੋਂ ਵੱਡਾ ਦੈਂਤ ਸਾਹਮਣੇ ਪ੍ਰਗਟ ਹੋਇਆ ਤੇ ਕਹਿਣ ਲੱਗੇ, ਮਹਾਰਾਜ ਆਓ ਕਲੰਦਰ ਕੇਸਵਾ, ਕਰ ਅਬਦਾਲੀ ਪੇਸ਼ਵਾ। ਪਰਮੇਸ਼ਰ ਆਪ ਜਿਨ੍ਹਾਂ ਦੀ ਰੱਖਿਆ ਕਰਦਾ, ਭਲਾ ਉਹਨਾਂ ਨੂੰ ਕੌਣ ਮਾਰ ਸਕਦਾ ਜਾਂ ਕਿਸੇ ਤੋਂ ਮਰਵਾ ਸਕਦਾ ਹੈ। ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਐਸਾ ਉਹ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ। ਜਿਨ੍ਹਾਂ ਨੇ ਵਾਹਿਗੁਰੂ ਨੇ ਰੱਖਿਆ ਕੀਤੀ, ਰੱਖੇ ਰੱਖਣ ਹਾਰ ਆਪ ਉਬਾਰੇ ਹਨ। ਪਰਮੇਸ਼ਰ ਨੇ ਆਪ ਉਹਨਾਂ ਨੇ ਸਾਧ ਸੰਗਤ ਜੀ ਔਕੜਾਂ ਤੋਂ ਉਬਾਰ ਦਿੱਤਾ ਹੈ। ਅੰਦਰ ਨਾਮ ਨਿਧਾਨ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ, ਨੌ ਨਿਧੀਆਂ ਦਾ ਖਜ਼ਾਨਾ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਸਦਾ ਗੁਣ ਸਾਰਈ, ਉਹ ਸਦਾ ਲਈ ਜੀਵਨ ਭਰ ਪਰਮੇਸ਼ਰ ਦੇ ਗੁਣਾਂ ਨੂੰ ਸਾਰਾ ਹੀ ਸਿਮਰਦੇ ਹਨ, ਸਾਰਾ ਹੀ ਹਿਰਦੇ ਰੂਪੀ ਘਰ ਦੇ ਅੰਦਰ ਸਾਂਭ ਕੇ ਰੱਖਦੇ ਹੈ। ਭਾਵ ਪਰਮੇਸ਼ਰ ਨੂੰ ਕਦੇ ਵਿਸਾਰਦੇ ਨਹੀਂ। ਏਕਾ ਟੇਕ ਅਗੰਮ, ਜਿਨ੍ਹਾਂ ਨੇ ਸਾਧ ਸੰਗਤ ਜੀ ਅਗੰਮ ਪਰਮੇਸ਼ਰ ਦੀ ਇੱਕ ਟੇਕ ਅੰਦਰ ਧਾਰਨ ਕੀਤੀ ਹੈ, ਜਿਨ੍ਹਾਂ ਨੇ ਗਮਤਾ ਤੋਂ ਰਹਿਤ ਪਰਮੇਸ਼ਰ ਦਾ ਆਸਰਾ ਧਾਰਿਆ ਹੈ। ਮਨ ਤਨ ਪ੍ਰਭ ਧਾਰਈ, ਉਹਨਾਂ ਦੇ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਪਰਮੇਸ਼ਰ ਦੀ ਧਾਰਨਾ ਹੋ ਗਈ ਹੈ। ਤਨ ਰੋਮ ਰੋਮ ਉਹਨਾਂ ਦਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਮਨ ਕਰਕੇ ਵੀ ਵਾਹਿਗੁਰੂ ਦੀ ਆਰਾਧਨਾ ਕਰਦੇ ਹੈ ਹਰ ਸਮੇਂ। ਭਾਵ ਮਨ ਬਾਣੀ ਸਰੀਰ ਉਹਨਾਂ ਨੂੰ ਪਰਮੇਸ਼ਰ ਨੂੰ ਗਾਉਂਦਾ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਦੀ ਟੇਕ ਲਈ ਹੈ, ਜਿਨ੍ਹਾਂ ਨੇ ਜੀਵਨ ਭਰ ਵਾਹਿਗੁਰੂ ਦਾ ਆਸਰਾ ਤੱਕਿਆ ਹੈ। ਲੱਗਾ ਰੰਗ ਅਪਾਰ, ਕਿ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਦਾ ਰੰਗ ਉਹਨਾਂ ਦੇ ਹਿਰਦੇ ਨੂੰ ਲੱਗਾ ਹੈ, ਜੋ ਅਪਾਰ, ਜਿਹਦੇ ਸਾਧ ਸੰਗਤ ਜੀ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਸੰਸਾਰ ਦੇ ਅੰਦਰ ਜਿੰਨੇ ਵੀ ਰੰਗ ਹੈ ਨਾ, ਇਹਨਾਂ ਦੀ ਸਾਧ ਸੰਗਤ ਦੀ ਸੀਮਾ ਹੈ, ਪਰ ਪਰਮੇਸ਼ਰ ਦੇ ਪ੍ਰੇਮ ਰੰਗ ਦੀ ਕੋਈ ਸੀਮਾ ਨਹੀਂ ਹੈ, ਕੋਈ ਹੱਦ ਬੰਨਾ ਨਹੀਂ ਹੈ।
ਜਿਤਨਾ ਕੋਈ ਜ਼ਿਆਦਾ ਪ੍ਰੇਮ ਰੰਗ ਆਪਣੇ ਹਿਰਦੇ ਰੂਪ ਕੱਪੜੇ ਤੇ ਚਾੜੀ ਜਾਵੇ, ਉਹਨਾਂ ਜ਼ਿਆਦਾ ਪਰਮੇਸ਼ਰ ਦੇ ਨਾਲ ਨੇੜਤਾ ਬਣਦੀ ਜਾਂਦੀ ਹੈ। ਤੇ ਫਿਰ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹੈ, ਕੁਝ ਸਮੇਂ ਬਾਅਦ ਉਹਨਾਂ ਵਿੱਚ ਡੱਬ ਪੈ ਜਾਂਦੇ ਹੈ। ਪਰ ਸਾਧ ਸੰਗਤ ਜੀ, ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਦਾ ਐਸਾ ਰੰਗ ਹੈ, ਨਾ ਕਦੇ ਫਿੱਕਾ ਪੈਂਦਾ, ਨਾ ਕਦੇ ਉਹਦੇ ਵਿੱਚ ਡੱਬ ਪੈਂਦੇ ਹੈ। ਐਸਾ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਦਾ ਰੰਗ ਹੈ, ਜਿਨ੍ਹਾਂ ਨੇ ਹਿਰਦੇ ਅੰਦਰ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਲੱਗਾ ਰੰਗ ਅਪਾਰ ਕੋ ਨਾ ਉਤਾਰਈ। ਕੋਈ ਉਹਨਾਂ ਦੇ ਰੰਗ ਨੂੰ ਉਤਾਰ ਨਹੀਂ ਸਕਦਾ, ਜਿਨ੍ਹਾਂ ਨੇ ਪਰਮੇਸ਼ਰ ਦਾ ਪ੍ਰੇਮ ਰੰਗ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਸਾਧ ਸੰਗਤ ਜੀ, ਜ਼ਾਲਮਾਂ ਨੇ ਖੋਪੜ ਲਾ ਕਰਕੇ ਵੀ ਸਿੱਖਾਂ ਦੇ ਦੇਖ ਲਏ ਹੈ, ਪਰ ਦੇਖੋ ਪ੍ਰੇਮ ਦਾ ਰੰਗ ਲੱਗਾ ਸੀ ਪਰਮੇਸ਼ਰ ਦੇ ਚਰਨਾਂ ਦਾ। ਗੁਰੂ ਕੀ ਸਿੱਖੀ ਦਾ ਪ੍ਰੇਮ ਦਾ ਰੰਗ ਹਿਰਦੇ ਅੰਦਰ ਚੜ੍ਹਿਆ ਸੀ, ਉਹ ਲਾ ਨਹੀਂ ਸਕੇ। ਖੋਪੜ ਭਾਵੇਂ ਉਤਾਰ ਲਿਆ, ਪਰ ਪ੍ਰੇਮ ਦਾ ਰੰਗ ਤਾਂ ਨਹੀਂ ਨਾ ਲਾ ਸਕੇ। ਭਾਵੇਂ ਆਰੇ ਦੇ ਨਾਲ ਚੀਰ ਕਰਕੇ ਦੇਖ ਲਿਆ ਭਾਈ ਮਤੀ ਦਾਸ ਜੀ ਨੂੰ, ਪਰ ਪ੍ਰੇਮ ਦਾ ਜਿਹੜਾ ਰੰਗਾ ਹੋਇਆ ਰੰਗ ਸੀ ਉਹਨੂੰ ਨਾ ਉਤਾਰ ਸਕੇ। ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਕੱਟ ਲਿਆ, ਪਰ ਪ੍ਰੇਮ ਦਾ ਲੱਗਾ ਹੋਇਆ ਰੰਗ ਉਹ ਨਾ ਉਤਾਰੇ, ਉਹਨੂੰ ਉਤਾਰ ਨਹੀਂ ਸਕੇ। ਐਸਾ ਕਹਿੰਦੇ ਹਨ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ। ਜੋ ਗੁਰਮੁਖ ਪਿਆਰੇ ਹਿਰਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਧਾਰਨ ਕਰ ਲੈਂਦੇ, ਉਹਨੂੰ ਕੋਈ ਉਤਾਰ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਫਿਰ ਪੜੋ ਜੀ। ਲੱਗਾ ਰੰਗ ਅਪਾਰ। ਅਪਾਰ ਕੀ ਹੈ? ਜੋ ਪਰਮੇਸ਼ਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਉਸ ਵਾਹਿਗੁਰੂ ਦਾ ਪਿਆਰ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਲੱਗ ਗਿਆ ਹੈ, ਕੋ ਨਾ ਉਤਾਰਈ। ਇਹਦੇ ਵੀ ਸਮਰੱਥਾ ਹੈ ਪਰਮੇਸ਼ਰ ਦੇ ਲੱਗੇ ਹੋਏ ਪ੍ਰੇਮ ਰੰਗ ਨੂੰ ਕੋਈ ਉਤਾਰ ਦੇਵੇ। ਜਿਨ੍ਹਾਂ ਨੇ ਭਾਵਨਾ ਦੇ ਨਾਲ ਦੁਨੀਆ ਦਾ ਝੂਠਾ ਪਿਆਰ ਜਾਣ ਕੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਸੱਚਾ ਜਾਣਿਆ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਆਵਰ ਸੰਗ ਤੋਰੀ। ਇਹ ਭਾਵਨਾ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਦਾ ਪ੍ਰੇਮ ਧਾਰਨ ਕਰ ਲਿਆ, ਹਜ਼ੂਰ ਕਹਿੰਦੇ ਭਲਾ ਕੌਣ ਉਹਨੂੰ ਉਤਾਰ ਸਕਦਾ ਹੈ? ਇਹਦੇ ਵਿੱਚ ਇੰਨੀ ਸਮਰੱਥਾ ਹੈ, ਕੋਈ ਨਹੀਂ ਉਤਾਰ ਸਕਦਾ। ਸਾਧ ਸੰਗਤ ਜੀ, ਭਗਤ ਨਾਮਦੇਵ ਜੀ ਨੂੰ ਕਿੰਨਾ ਯਤਨ ਕੀਤਾ ਗਿਆ ਸੀਗਾ, ਤੇ ਮਾਤਾ ਨੇ ਵੀ ਕਹਿ ਦਿੱਤਾ ਕਿ ਪੁੱਤਰ ਛੋੜ ਰਾਮ ਕੀ ਨਾ ਭਜੇ ਖੁਦਾਏ। ਇਹ ਤੂੰ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਨੂੰ ਰਾਮ ਨਾਮ ਕਹਿਣਾ ਛੱਡ ਕੇ ਖੁਦਾ ਕਹਿਣਾ ਸ਼ੁਰੂ ਕਰ ਦੇ। ਤੇ ਕਹਿਣ ਲੱਗੇ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਕਹਿੰਦੇ ਕਿ ਮੈਂ ਤੇਰਾ ਪੁੱਤਰ ਹੀ ਨਹੀਂ ਹੈ, ਤੇ ਜੋ ਪਰਮੇਸ਼ਰ ਦੀ ਭਗਤੀ ਕਰਨੀ ਤੂੰ ਮੈਨੂੰ ਹਟਾਉਂਦੀ ਪਈ ਹੈ। ਹੇ ਮਾਂ, ਤੂੰ ਮੇਰੀ ਮਾਂ ਨਹੀਂ ਹੈ, ਜੋ ਪਰਮੇਸ਼ਰ ਦੇ ਨਾਲ ਲੱਗੇ ਹੋਏ ਪ੍ਰੇਮ ਦੇ ਰੰਗ ਵਿੱਚ ਫਰਕ ਪਾਉਣ ਦਾ ਯਤਨ ਕਰ ਰਹੀ ਹੈ। ਕੋ ਨਾ ਉਤਾਰੀ, ਕੋਈ ਉਤਾਰ ਨਹੀਂ ਸਕਦਾ ਵਾਹਿਗੁਰੂ ਦੇ ਚਰਨਾਂ ਦਾ ਐਸਾ ਪ੍ਰੇਮ ਹੈ। ਗੁਰਮੁਖ ਹਰ ਗੁਣ ਗਾਏ। ਗੁਰਮੁਖ ਪਿਆਰੇ ਹਰੀ ਦੇ ਗੁਣਾਂ ਨੂੰ ਗਾਉਂਦੇ ਹੈ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਨੂੰ ਗਾਇਆ ਹੈ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕੀਤਾ ਹੈ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਸਹਿਜ ਸੁਖ ਸਾਰਈ। ਸਹਿਜ ਸੁਤੇ ਸਿੱਧ ਹੀ ਵਾਹਿਗੁਰੂ ਦੇ ਸੁੱਖਾਂ ਨੂੰ ਸਾਰ ਸ੍ਰੇਸ਼ਟ ਜਾਣ ਕਰਕੇ ਸਹਿਜ ਸੁਖ ਸਾਰਾ ਹੀ, ਤੇ ਸਾਰਾ ਹੀ ਸੰਭਾਲ ਕੇ ਰੱਖਦੇ ਹੈ ਕਿ ਪਰਮੇਸ਼ਰ ਦੇ ਜਿਹੜੇ ਗੁਣ ਗਾਉਣੇ ਆ ਨਾ, ਇਹ ਸੁਖਦਾਇਕ ਹਨ, ਇਹ ਅਮੋਲਕ ਦਾਤ ਹੈ। ਹਿਰਦੇ ਅੰਦਰ ਸਾਂਭ ਕਰਕੇ ਰੱਖਦੇ, ਕਦੇ ਵੀ ਸਾਰਦੇ ਨਹੀਂ ਹੈ। ਜਿਵੇਂ ਸਾਧ ਸੰਗਤ ਜੀ, ਸਾਡਾ ਸੁਭਾਅ ਹੁੰਦਾ ਹੈ ਨਾ ਕਿ ਕਈ ਵਾਰ ਨਾਸਤਿਕ ਬੰਦੇ ਕਹਿ ਦਿੰਦੇ ਆ ਕਿ ਇਹ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸੇਵਾ ਕਰਨੀ, ਨਾਮ ਜਪਣਾ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ। ਪਰ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਜਿਨ੍ਹਾਂ ਗੁਰਮੁਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਝੀ ਬਖਸ਼ੀ ਹੈ, ਸਾਧ ਸੰਗਤ ਜੀ, ਸਹਿਜ ਗੁਣ ਸਾਰਾ ਹੀ, ਉਹ ਅਡੋਲ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਸਾਰਾ ਹੀ ਸ੍ਰੇਸ਼ਟ ਜਾਣ ਕਰਕੇ ਸਾਂਭ ਕੇ ਰੱਖਦੇ ਹੈ। ਫਿਰ ਪੜੋ ਇਹੀ ਪੰਕਤੀ। ਗੁਰਮੁਖ ਹਰ ਗੁਣ ਗਾਏ। ਸਾਧ ਸੰਗਤ ਜੀ, ਗੁਰਮੁਖ ਪਿਆਰੇ ਲੋਕ ਪਰਲੋਕ ਦੇ ਵਿੱਚ ਸੁਹੇਲੇ ਹੋਣ ਦੇ ਵਾਸਤੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਸਹਿਜ ਸੁਖ ਸਾਰਈ। ਜਿਨ੍ਹਾਂ ਨੇ ਸੁਤੇ ਹੀ ਅਡੋਲ ਹੋ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਸਾਰਾ ਹੀ ਸਾਂਭਿਆ ਹੈ,
ਸਾਰੇ ਹੀ ਸ੍ਰੇਸ਼ਟ ਜਾਣ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ। ਨਾਨਕ ਨਾਮ ਨਿਧਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨੌ ਨਿਧੀਆਂ ਦਾ ਨਾਮ ਜਾਣ ਕੇ ਕਿ ਵਾਹਿਗੁਰੂ ਦਾ ਨਾਮ ਹੀ ਨੌ ਨਿਧੀਆਂ ਦਾ ਖਜ਼ਾਨਾ ਹੈ। ਹਿਰਦੈ ਉਰ ਹਾਰਈ। ਉਹਨਾਂ ਗੁਰਮੁਖਾਂ ਨੇ ਹਿਰਦੇ ਦੇ ਅੰਦਰ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ। ਔਰ ਹਿਰਦੇ ਦਾ ਉਹਨਾਂ ਨੇ ਹਾਰ ਬਣਾ ਲਿਆ ਹੈ। ਪਰਮੇਸ਼ਰ ਦਾ ਸਾਧ ਸੰਗਤ ਜੀ ਜਿਹੜਾ ਨਾਮ ਹੈ ਨਾ, ਹਰ ਇੱਕ ਸਵਾਸ ਨੂੰ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਮਣਕਾ ਬਣਾ ਲਿਆ। ਜਿਵੇਂ ਮਾਲਾ ਦੇ ਵਿੱਚ ਮਣਕੇ ਹੁੰਦੇ ਹੈ ਅਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਰੂਪੀ ਵੀ ਸੂਤਰ ਪਾਇਆ ਹੈ। ਵਾਹਿਗੁਰੂ ਵਾਹਿਗੁਰੂ ਰੂਪੀ ਉਹਨਾਂ ਨੇ ਮਣਕਾ ਬਣਾ ਕੇ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਹੈ। ਉਹਨਾਂ ਨੇ ਆਪਣੇ ਕੰਠ ਹਿਰਦੇ ਦਾ ਹਾਰ ਬਣਾ ਲਿਆ ਹੈ। ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹੈ। ਐਸੇ ਉਹ ਗੁਰਮੁਖ ਪਿਆਰੇ ਧਨ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭਾਵਨਾ ਦੇ ਨਾਲ ਜਪਿਆ, ਜਿਨ੍ਹਾਂ ਨੇ ਸ਼੍ਰੋਮਣੀ ਦਾਤ ਜਾਣ ਕੇ ਸਾਧ ਸੰਗਤ ਜੀ ਹਿਰਦੇ ਕੰਠ ਦੇ ਨਾਲ ਆਪਣੇ ਹਿਰਦੇ ਦੇ ਅੰਦਰ ਹੀ ਵਸਾ ਲਿਆ ਹੈ। ਐਸੇ ਗੁਰਮੁਖ ਪਿਆਰੇ ਧਨ ਹਨ ਜੋ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਰਬੱਤ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਓ ਮੇਲ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ। ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।